ਵੈਸੇ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਨਾਲ ਦੀ ਨਾਲ ਆਪਣਾ ਪੰਜਾਬੀ ਰੇਡੀਓ USA ਦੇ ਨਵੇਂ ਰੇਡੀਓ ਸਟੇਸ਼ਨ ਸੈਨੋਜ਼ੇ, ਫਰੀਮੌਂਟ, ਯੂਨੀਅਨ ਸਿਟੀ ਬੇ ਏਰੀਏ ਦੇ ਵਿੱਚ 99.3 FM ਤੇ 98.5 HD3 ਜਿਨ੍ਹਾਂ ਦੇ ਕਾਰਾਂ ਦੇ ਵਿੱਚ HD ਹੈਗਾ, ਕਾਰਾਂ 'ਚ ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋਤਿਓ, ਅੱਜ ਅਗਸਤ ਦੀ 10 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ, ਹਰਨੇਕ ਸਿੰਘ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ, ਜੱਸੀ ਗਿੱਲ, ਰਵਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਗੁਰਬੀਰ ਸਿੰਘ ਬਰਾੜ ਫਰੈਜ਼ਨੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਆਪਣਾ ਜੋ 5th ਅਮੈਂਡਮੈਂਟ ਹੁੰਦਾ ਆ ਉਸ ਨੂੰ ਇਨਵੋਕ ਕੀਤਾ ਆ। ਨਿਊਯਾਰਕ ਦਾ ਜੋ ਅਟਾਰਨੀ ਜਨਰਲ ਵੱਲੋਂ ਉਹਨਾਂ ਨੂੰ ਇੱਕ ਸਿਵਲ ਪ੍ਰੂਵ ਉਹਨਾਂ ਦੇ ਬਿਜ਼ਨਸ ਪ੍ਰੈਕਟਿਸਿਸ ਨੂੰ ਲੈ ਕੇ ਕੇਸ ਹੈਗਾ, ਉਹਦੇ ਸੰਬੰਧ ਦੇ ਵਿੱਚ। ਤੇ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀਆਂ ਜੋ ਫਾਈਨੈਂਸ਼ੀਅਲ ਸਟੇਟਮੈਂਟਸ ਹੈਗੀਆਂ ਆ ਉਹਦੇ ਵਿੱਚ ਕਾਫੀ ਜ਼ਿਆਦਾ ਮਿਸ ਰੀਪ੍ਰੈਜ਼ੈਂਟੇਸ਼ਨ ਪਾਈ ਗਈ ਹੈਗੀ ਆ। ਤੇ ਨਿਊਯਾਰਕ ਦੇ ਅਟਾਰਨੀ ਜਨਰਲ ਲਟੀਸ਼ੀਆ ਜੇਮਸ, ਉਹਨਾਂ ਦਾ ਆਫਿਸ ਟਰੰਪ ਆਰਗੇਨਾਈਜੇਸ਼ਨ ਦੀਆਂ ਜੋ ਬਿਜ਼ਨਸ ਪ੍ਰੈਕਟਿਸਿਸ ਹੈਗੀਆਂ ਆ ਉਹਨਾਂ ਨੂੰ ਇਨਵੈਸਟੀਗੇਟ ਕਰ ਰਿਹਾ ਹੈਗਾ। ਸੋ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਸਟੇਟਮੈਂਟ ਜਾਰੀ ਕੀਤੀ ਆ। ਉਹਨਾਂ ਨੇ ਕਿਹਾ ਇੱਕ ਵਾਰੀ ਫਿਰ ਵੀ ਮੈਂ ਆਪਣਾ 5th ਅਮੈਂਡਮੈਂਟ ਯੂਜ਼ ਕਰਨ ਜਾ ਰਿਹਾ ਹੈਗਾ। ਜੇ ਦੱਸਦੇ ਜਾਈਏ, 5th ਅਮੈਂਡਮੈਂਟ ਯੂਜ਼ਲੀ ਸੈਲਫ ਇਨਕ੍ਰਿਮੇਸ਼ਨ ਜਿਹੜੀ ਹੁੰਦੀ ਆ ਉਸ ਤੋਂ ਪ੍ਰੋਟੈਕਟ ਕਰਦਾ ਹੈ ਵੀ, ਕਿਉਂਕਿ ਅਦਾਲਤ ਦੇ ਵਿੱਚ ਜਾਂ ਕੋਈ ਵੀ ਜਦੋਂ ਬਿਆਨ ਜਾਂ ਇੱਦਾਂ ਦੇ ਦਿੱਤੇ ਜਾਂਦੇ ਆ, ਉਹਦੇ ਵਿੱਚੋਂ ਕੋਈ ਵੀ ਚੀਜ਼ ਕਿਸੇ ਦੇ ਹੱਕ ਜਾਂ ਅਗੇਂਸਟ ਜਿਹੜੀ ਉਹ ਵਰਤੀ ਜਾ ਸਕਦੀ ਹੁੰਦੀ ਆ। 5th ਅਮੈਂਡਮੈਂਟ ਦੇ ਨਾਲ ਬੇਸਿਕਲੀ ਬੰਦਾ ਚੁੱਪ ਰਹਿ ਸਕਦਾ ਹੈ, ਸਵਾਲਾਂ ਦੇ ਜਿਹੜੇ ਜਵਾਬ ਦੇਣ ਤੋਂ ਉਹ ਆਪਣੇ ਆਪ ਨੂੰ ਜਿਹੜਾ ਉਹ ਰੋਕਦਾ ਹੈਗਾ ਆ। ਤੇ 5th ਅਮੈਂਡਮੈਂਟ ਨਾਲ ਹੀ ਗਰੰਟੀ ਕਰਦਾ ਆ ਰਾਈਟ ਟੂ ਗ੍ਰੈਂਡ ਜਿਊਰੀ, ਤੇ ਜਿਹੜੀ ਡਬਲ ਜੈਪਡੀ ਹੁੰਦੀ ਆ, ਜਿਹੜੀ ਲਾਜ਼ ਦੇ ਵਿੱਚ ਇਹ ਟਰਮ ਵਰਤੀ ਜਾਂਦੀ ਆ, ਉਸ ਨੂੰ ਉਹ ਫਰਬਿਡ ਕਰਦਾ ਹੈ, ਉਸ ਤੋਂ ਇਹ ਬਚਾਉਂਦਾ ਹੈਗਾ। ਸੋ ਬੀਤੇ ਦਿਨਾਂ ਦੇ ਵਿੱਚ ਟਰੰਪ ਹੁਣਾਂ ਨੂੰ ਝਟਕੇ ਮਿਲੇ ਆ। ਇਹ ਟਰੰਪ ਹੁਣੀ ਯਾਦ ਹੋਣਾ ਜਦੋਂ 2000 ਹਰਜੋਤ ਸਿੰਘ ਜੀ 16 ਦੀਆਂ ਇਲੈਕਸ਼ਨ ਸੀਗਾ, ਜਦੋਂ ਹੈਲਰੀ ਕਲਿੰਟਨ ਦੇ ਉੱਤੇ FBI ਦੀ ਪ੍ਰੋਬ ਚੱਲ ਰਹੀ ਸੀ ਈਮੇਲ ਦੇ ਮਾਮਲੇ 'ਚ। ਉਹਨਾਂ ਨੇ ਕਿਹਾ ਸੀਗਾ ਵੀ ਜੇ ਕਿਸੇ ਦੇ ਉੱਤੇ FBI ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, ਉਸ ਨੂੰ ਇਲੈਕਸ਼ਨ ਦੇ ਵਿੱਚ ਖੜੇ ਹੋਣ ਦਾ ਕੋਈ ਹੱਕ ਨਹੀਂ ਹੋਣਾ ਚਾਹੀਦਾ। ਤੇ ਹੁਣ ਰੀਸੈਂਟਲੀ ਆਪਾਂ ਦੇਖਿਆ ਵੀ ਇਹਨਾਂ ਦੇ ਮਾਰ-ਆ-ਲਾਗੋ ਦੇ ਵਿੱਚ ਛਾਪੇਮਾਰੀ ਜਿਹੜੀ FBI ਦੇ ਦੁਆਰਾ ਕੀਤੀ ਗਈ ਆ, ਖਾਸ ਕਰਕੇ ਪ੍ਰੈਜ਼ੀਡੈਂਸ਼ੀਅਲ ਜਿਹੜੇ ਰੈਕਰਡਸ ਹੁੰਦੇ ਆ, ਕਲਾਸੀਫਾਈਡ ਇਨਫੋਰਮੇਸ਼ਨ ਆ, ਖਾਸ ਕਰਕੇ ਉਸ ਨੂੰ ਜਿਹੜਾ ਉਹ ਲੈ ਕੇ ਤੇ ਸਾਰੇ ਜਾਣੇ ਹੁਣ ਉਸ ਚੀਜ਼ ਦੇ ਵਿੱਚ, ਖਾਸ ਕਰਕੇ ਰਿਪਬਲਿਕਨ ਤਾਂ ਇਹ ਕਹਿ ਰਿਹਾ ਵੀ ਪੋਲੀਟੀਕਲ ਵੈਂਡੇਟਾ ਦੇ ਤੌਰ ਦੇ ਉੱਤੇ ਡਿਪਾਰਟਮੈਂਟ ਆਫ ਜਸਟਿਸ ਨੂੰ ਜਿਹੜਾ ਉਹ ਵਰਤਿਆ ਜਾ ਰਿਹਾ ਆ। ਪਰ ਜਿਹੜੇ ਵੀ ਜੱਜ ਨੇ ਇੱਕ ਸਾਬਕਾ ਰਾਸ਼ਟਰਪਤੀ ਦੇ ਉੱਤੇ ਘਰ ਦੇ ਵਿੱਚ ਇਨਵੇਡ ਕਰਨ ਦੇ ਲਈ ਹਾਮੀ ਭਰੀ ਹੋਊਗੀ, ਵਾਰੰਟ ਦੇ ਉੱਤੇ ਸਾਈਨ ਕੀਤੇ ਹੋਣਗੇ, ਉਹ ਕੁਛ ਨਾ ਕੁਛ ਉਸਨੂੰ ਕੋਈ ਤਗੜਾ ਹੀ ਐਵੀਡੈਂਸ ਜਿਹੜਾ ਉਹ ਦੇਖ ਰਿਹਾ ਹੋਊਗਾ। ਨਹੀਂ ਤਾਂ ਅਦਰਵਾਈਜ਼ ਕੋਈ ਵੀ ਜੱਜ ਇੱਦਾਂ ਦਾ ਜੋਖਮ ਆਪਣੇ ਕਰੀਅਰ ਦੇ ਵਿੱਚ ਲੈਣ ਦੇ ਲਈ ਜਿਹੜਾ ਉਹ ਰਾਜੀ ਨਹੀਂ ਹੋਊਗਾ। ਸੋ ਦੇਖੋ ਹੁਣ ਅੱਗੇ ਇਸ ਪੂਰੇ ਮਾਮਲੇ ਦੇ ਵਿੱਚ ਕੀ ਨਿਕਲਦਾ ਹੈਗਾ ਆ। ਸੋ ਇਹ 5th ਅਮੈਂਡਮੈਂਟ ਦੀ ਇੱਕ ਵੱਖਰੇ ਕੇਸ ਦੇ ਵਿੱਚ ਆਪਾਂ ਜੇ ਦੱਸ ਜਾਈਏ
ਵੀ ਉਸ ਦੇ ਵਿੱਚ ਇਹ ਵਰਤੋਂ ਜਿਹੜੀ ਉਹ ਕਰ ਰਹੇ ਆ। ਕੱਲ੍ਹ ਇੱਕ ਹੋਰ ਕੇਸ ਦੇ ਵਿੱਚ ਇਹਨਾਂ ਨੂੰ ਆਖਿਆ ਗਿਆ ਸੀਗਾ ਵੀ ਇਹਨਾਂ ਦੇ ਜਿਹੜੇ ਟੈਕਸ ਡਾਕੂਮੈਂਟਸ ਆ ਉਹ ਮੀਨਸ ਤੇ ਵੇਜ ਕਮੇਟੀ ਜਿਹੜੀ ਆ ਉਹ ਹਾਸਲ ਕਰ ਸਕਦੀ ਆ IRS ਤੋਂ। ਸੋ ਹੁਣ ਇਹ ਵੱਖ-ਵੱਖ ਜਿਹੜੇ ਬਹੁਤ ਸਾਰੇ ਜਿਹੜੇ ਲੀਗਲ ਬੈਟਲਸ ਇਸ ਟਾਈਮ ਟਰੰਪ ਹੋਣਾ ਦੇ ਜਿਹੜੇ ਉਹ ਚੱਲ ਰਹੇ ਨੇ ਵੱਖ-ਵੱਖ ਅਦਾਲਤਾਂ ਦੇ ਵਿੱਚ। ਹੁਣ ਦੇਖੋ ਇਸ ਦੇ ਨਾਲ ਸ਼ਿਕੰਜਾ ਕੱਸਿਆ ਜਾਊਗਾ, ਕੀ ਹੋਊਗਾ, ਵੱਖੋ ਵੱਖਰੀ ਰਾਏ ਆ। ਬਹੁਤ ਸਾਰੇ ਓਪੀਨੀਅਨ ਆਰਟੀਕਲਸ ਹਰਜੋਤ ਸਿੰਘ ਜੀ ਇਹਨਾਂ ਦੇ ਉੱਤੇ ਜਿਹੜੇ ਉਹ ਛਪ ਰਹੇ ਨੇ, ਜਿਸ ਦੇ ਵਿੱਚ ਕਹਿ ਰਹੇ ਆ ਵੀ ਇਸ ਤਰੀਕੇ ਦੇ ਨਾਲ ਕਿਉਂਕਿ ਦੋ ਤਰਫਾ ਆਪਾਂ ਨੂੰ ਓਪੀਨੀਅਨਸ ਜਿਹੜੇ ਦੇਖਣ ਨੂੰ ਮਿਲ ਰਹੇ ਆ। ਇੱਕ ਜਿਹੜੇ ਕਹਿ ਰਹੇ ਆ ਵੀ ਜੇ ਇਸ ਦੇ ਵਿੱਚ ਇੰਡਾਈਟ ਹੁੰਦੇ ਆ ਜਾਂ ਇਹ ਅੱਗੇ ਵੱਧਦੀ ਹੈ ਗੱਲ, ਤਾਂ ਇਹਨਾਂ ਨੂੰ ਅਧਿਕਾਰਤ ਤੌਰ ਦੇ ਉੱਤੇ ਇੱਕ ਹਿਸਾਬ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਪੋਲੀਟੀਕਲ ਆਫਿਸ ਦੇ ਲਈ ਰਨ ਕਰਨ ਤੋਂ ਰੋਕਿਆ ਜਾ ਸਕਦਾ ਆ। ਦੂਜੇ ਪਾਸੇ ਓਪੀਨੀਅਨ ਆਰਟੀਕਲਸ ਇਹ ਆ ਰਹੇ ਆ ਵੀ ਇੱਦਾਂ ਕਰਨ ਦੇ ਨਾਲ ਜਿਹੜੀ ਡਿਪਾਰਟਮੈਂਟ ਆਫ ਜਸਟਿਸ ਤੇ ਡੈਮੋਕ੍ਰੇਟਸ ਇਹਨਾਂ ਦੇ ਹੱਕ ਦੇ ਵਿੱਚ ਸਗੋਂ ਖੇਲ ਰਹੇ ਆ ਤੇ ਇਹਨਾਂ ਦਾ 2024 ਦੇ ਲਈ ਜਿਹੜਾ ਰੀ-ਇਲੈਕਸ਼ਨ ਬਿਡ ਆ ਉਸ ਨੂੰ ਹੋਰ ਸਟਰੋਂਗ ਜਿਹੜਾ ਆ ਉਹ ਹੋਵੇਗਾ। ਪਰ ਜੀ। ਮਾਮਲਾ ਕਾਫੀ ਜ਼ਿਆਦਾ ਹੋਰ ਪੇਚੀਦਾ ਬਣਦਾ ਜਾ ਰਿਹਾ। ਪਰ ਇਹ ਵੀ ਇਹਦੇ ਨਾਲ ਡਿਵੀਜ਼ਨ ਜਿਹੜੀ ਆ ਉਹ ਲੋਕਾਂ ਦੇ ਵਿੱਚ ਡੈਫੀਨਿਟਲੀ ਜਿਹੜੀ ਉਹ ਵਧਣ ਵਾਲੀ ਹੈਗੀ। ਜੀ, ਰਿਪਬਲਿਕਨਸ ਤੇ ਹੋਰ ਜਿਹੜੇ ਰਾਈਟ ਵਿੰਗ ਗਰੁੱਪ ਹੈਗੇ ਆ, ਉਹਨਾਂ ਨੇ FBI ਦੀ ਜੋ ਰੇਡ ਹੋਈ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਘਰ ਮੈਰ-ਏ-ਲਾਗੋ ਦੇ ਉੱਤੇ, ਉਸ ਨੂੰ ਲੈ ਕੇ ਉਹਨਾਂ ਨੇ ਆਪਣਾ ਮਨੀ ਰੇਜ਼ ਕਰਨ ਦੇ ਲਈ ਆਪਣੇ ਸਪੋਰਟਰਸ ਤੋਂ ਉਹਨਾਂ ਨੂੰ ਈਮੇਲਸ ਦੇ ਰਾਹੀਂ, ਫੋਨਸ ਦੇ ਰਾਹੀਂ, ਅਪੀਲਾਂ ਦੇ ਰਾਹੀਂ ਡੋਨੇਸ਼ਨ ਦੇਣ ਦੇ ਲਈ ਬੰਬਾਰਡ ਕਰ ਦਿੱਤਾ ਹੈਗਾ। ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ ਟਰੰਪ ਹੁਣੀ ਇਹ ਲੱਗ ਰਿਹਾ ਆ ਵੀ 2024 ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣਗੇ। ਸੋ ਇਹ ਰੇਡ ਇੱਕ ਤਰ੍ਹਾਂ ਨਾਲ ਉਹਨਾਂ ਦੇ ਜਿਹੜੇ ਸਪੋਰਟਰਸ ਆ ਉਹਨਾਂ ਨੂੰ ਫਿਊਲ ਕਰ ਸਕਦੀ ਆ, ਉਹਨਾਂ ਦੇ ਵਿੱਚ ਕਾਫੀ ਜੋਸ਼ ਭਰ ਸਕਦੀ ਹੈਗੀ ਆ। ਤੇ ਦੂਸਰੇ ਪਾਸੇ ਇਹ ਵੀ ਗੱਲ ਆ ਰਹੀ ਆ ਵੀ FBI ਨੇ ਸਬਪੀਨਾ ਕਿਉਂ ਨਹੀਂ ਯੂਜ਼ ਕੀਤਾ ਹੈਗਾ, ਉਹਨਾਂ ਨੇ ਸਰਚ ਵਾਰੰਟ ਕਿਉਂ ਵਰਤੇ ਹੈਗੇ ਆ। ਇਸੇ ਤਰ੍ਹਾਂ FBI ਨੇ ਇੱਕ ਹੋਰ ਕਾਂਗਰਸਮੈਨ ਜੋ ਰਿਪਬਲਿਕਨ ਹੈਗੇ ਸਕਾਟ ਪੈਰੀ, ਉਹਨਾਂ ਦੇ ਸੈੱਲ ਫੋਨ ਨੂੰ ਵੀ ਸੀਜ਼ ਕੀਤਾ ਹੈਗਾ ਆ। ਤੇ ਸਕਾਟ ਪੈਰੀ ਜੋ ਕਾਂਗਰਸਮੈਨ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਕਾਫੀ ਲਾਗੇ ਹੈਗੇ ਆ। ਸੋ ਇਹ ਕਾਫੀ ਕੁਝ ਚੱਲ ਰਿਹਾ ਹੈਗਾ। ਸੋ ਇਹਦੇ ਬਾਰੇ ਦੇਖਦੇ ਹਾਂ, ਜੋ ਅਪਡੇਟਸ ਹੋਊਗੀ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ। ਜੀ ਤੇ ਅਗਲੀ ਖਬਰ ਵੱਲ ਚੱਲੀਏ, ਜੋ ਸਭ ਤੋਂ ਇੰਪੋਰਟੈਂਟ ਖਬਰ ਆਪਾਂ ਦੇਖਿਆ ਸੀਗਾ ਪਿਛਲੇ ਹਫ਼ਤੇ ਦੇ ਵਿੱਚ ਨਿਊ ਮੈਕਸੀਕੋ ਦੇ ਵਿੱਚ ਇੱਕ 4 ਮੁਸਲਮਾਨ ਲੋਕਾਂ ਨੂੰ ਵੱਖ-ਵੱਖ ਸਮੇਂ ਦੇ ਉੱਤੇ ਵੱਖ-ਵੱਖ ਲੋਕੇਸ਼ਨ ਤੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਤੇ ਅਮਰੀਕਾ ਦੇ ਵਿੱਚ ਖਾਸ ਕਰਕੇ ਮੁਸਲਿਮ ਤੇ ਹੋਰ ਜਿਹੜੀਆਂ ਮਿਨੋਰਿਟੀ ਆਰਗੇਨਾਈਜੇਸ਼ਨਸ ਆ, ਉਹਨਾਂ ਨੇ ਇਹ ਕਿਹਾ ਸੀ ਵੀ ਇਹ ਹੇਟ ਕ੍ਰਾਈਮ ਆ ਤੇ ਇਸ ਕਰਕੇ ਇਹਦੇ ਤੇ ਐਕਟ ਲੈਣਾ ਚਾਹੀਦਾ। ਉੱਥੇ ਦੇ ਗਵਰਨਰ ਐਲ ਵੈਕੂਰੀਕੋ ਦੇ ਜੋ ਨਿਊ ਮੈਕਸੀਕੋ ਦੇ ਵਿੱਚ ਹੈਗੇ ਆ, ਅਟਾਰਨੀ ਜਨਰਲ, ਸਾਰਾ ਕੁਝ ਬਹੁਤ ਤੇਜ਼ੀ ਦੇ ਨਾਲ ਉਹਨਾਂ ਨੇ ਵਰਕਆਊਟ ਕਰਨਾ ਸ਼ੁਰੂ ਕੀਤਾ। ਤੇ ਆਪਾਂ ਕੱਲ੍ਹ ਵੀ ਖਬਰ ਸਾਂਝੀ ਕੀਤੀ ਸੀ, 51 ਸਾਲਾਂ ਦਾ ਮੁਹੰਮਦ ਸਈਦ, ਉਸ ਨੂੰ ਉਸ ਚੌਂ ਦੇ ਵਿੱਚੋਂ 2 ਮੁਸਲਮਾਨ ਲੋਕ ਜੋ ਆ ਉਹਨਾਂ ਨੂੰ ਮਾਰਨ ਦੇ ਸੰਬੰਧ ਦੇ ਵਿੱਚ ਅਰੈਸਟ ਕੀਤਾ ਗਿਆ, ਜੋ ਕਿ ਇਹ ਅਫਗਾਨਿਸਤਾਨ ਨੂੰ ਬਿਲੋਂਗ ਕਰਦਾ ਹੈ। ਅਫਗਾਨਿਸਤਾਨ ਤੋਂ ਇੱਥੇ ਆਇਆ ਸੀ ਤੇ ਜਿਹੜੇ 2 ਜਣਿਆਂ ਨੂੰ ਮਾਰਿਆ ਗਿਆ ਸੀ ਉਹ ਪਾਕਿਸਤਾਨ ਨੂੰ ਬਿਲੋਂਗ ਕਰਦੇ ਹੈਗੇ ਆ। ਤੇ ਹੁਣ ਇਹ ਵੀ ਖਬਰਾਂ ਆ ਰਹੀਆਂ ਵੀ ਉਹ ਇੱਕ ਦੂਜੇ ਨੂੰ ਜਾਣਦੇ ਸੀ। ਉਹਨਾਂ ਦੇ ਜੋ ਇੱਕ ਬੇਟੀ ਆ, ਉਹਦੇ ਹਸਬੈਂਡ ਦੇ 2 ਜਣੇ ਜੋ ਮਾਰੇ ਗਏ ਆ ਉਹ ਫਰੈਂਡ ਵੀ ਸੀ। ਤੇ ਇਹ ਸਈਦ ਜੋ ਆ ਉਹ ਆਪਣੀ ਕੁੜੀ ਦੇ ਵਿਆਹ ਜਦੋਂ ਉਸਦਾ ਹੋਇਆ 2018 'ਚ, ਉਸ ਤੋਂ ਜ਼ਿਆਦਾ ਉਹ ਹੈਪੀ ਨਹੀਂ ਸੀ ਕਿਉਂਕਿ ਉਹ ਉਹਦੀ ਮਰਜ਼ੀ ਦੇ ਨਾਲ ਨਹੀਂ ਹੋਇਆ ਸੀ। ਪਰ ਸਟਿਲ ਉਹਦੀ ਜਿਹੜੀ ਡਾਟਰ ਆ ਉਹ ਕਹਿ ਰਹੀ ਆ ਵੀ ਮੇਰਾ ਫਾਦਰ ਕਿਸੇ ਨੂੰ ਮਾਰ ਨਹੀਂ ਸਕਦਾ ਹੈਗਾ ਤੇ ਮੇਰਾ ਫਾਦਰ ਆਲਵੇਜ਼ ਪੀਸ ਦੀ ਗੱਲ ਕਰਦਾ ਹੈਗਾ, ਤਾਂ ਹੀ ਉਹ USA ਦੇ ਵਿੱਚ ਆ। ਤੇ ਕਹਿੰਦੀ ਵੀ ਅਸੀਂ ਸ਼ੂਟਿੰਗ ਤੋਂ, ਫਾਈਟਿੰਗ ਤੋਂ, ਅਫਗਾਨਿਸਤਾਨ ਤੋਂ ਬਚ ਕੇ ਇੱਥੇ ਆਏ ਹੈਗੇ ਆ। ਸੋ ਇਹ ਸਈਦ ਜਿਸ ਨੂੰ ਅਰੈਸਟ ਕੀਤਾ ਗਿਆ ਹੈਗਾ 2 ਜਣਿਆਂ ਦੇ ਕਤਲ ਦੇ ਕੇਸ ਦੇ ਵਿੱਚ ਐਜ਼ ਏ ਟਰੱਕ ਡਰਾਈਵਰ ਉਹ ਕੰਮ ਕਰਦਾ ਹੈਗਾ। ਜੀ ਜੀ। ਸੋ ਕੀ ਜਿਹੜੀਆਂ ਇਸ ਦੇ ਪਿੱਛੇ ਹੁਣ ਉਸ ਦੀ ਜਾਂਚ ਤਾਂ ਜਿਹੜੀ ਹਰਜੋਤ ਸਿੰਘ ਜੀ ਉਹ ਚੱਲ ਰਹੀ ਆ ਵੀ ਕੀ ਕਾਰਨ ਰਹੇ ਹੋਣਗੇ ਜਿਹੜਾ ਇਸਨੇ 2021 ਤੋਂ ਜਿਹੜੀ ਨਵੰਬਰ ਤੋਂ ਕਤਲੋਗਾਰਤ ਜਿਹੜੀ ਸ਼ੁਰੂ ਕੀਤੀ, ਜਿਸ ਮਾਮਲੇ 'ਚ ਇਹਨੇ 4 ਜਾਣਿਆਂ ਨੂੰ ਹੁਣ ਤੱਕ ਗੋਲੀ ਮਾਰ ਕੇ ਉਹਨਾਂ ਦੀ ਜਿਹੜੀ ਹੱਤਿਆ ਆ ਉਹ ਕਰ ਦਿੱਤੀ ਆ। ਅਗਲੀ ਜਿਹੜੀ
ਖਬਰ ਕਰਦੇ ਜਾਈਏ ਤਾਂ ਇਲਨ ਮਸਕ ਟੈਸਲਾ ਦੇ ਜਿਹੜੇ ਸੀਈਓ ਆ ਉਹਨਾਂ ਨੇ ਤਕਰੀਬਨ $7 ਬਿਲੀਅਨ ਦੇ ਜਿਹੜੇ ਸ਼ੇਅਰਸ ਆ ਟੈਸਲਾ ਦੇ ਉਸ ਨੂੰ ਵੇਚਿਆ ਹੈਗਾ ਆ। ਸੋ ਕਹਿੰਦੇ ਵੀ ਇਹ ਜਿਹੜੇ ਫੰਡਸ ਆ ਉਹ ਪੋਟੈਂਸ਼ੀਅਲੀ ਜਿਹੜੀ ਟਵਿੱਟਰ ਦੀ ਜਿਹੜੀ ਡੀਲ ਆ ਉਸ ਨੂੰ ਉਹਨਾਂ ਨੇ ਫਾਈਨੈਂਸ ਕਰਨ ਦੇ ਲਈ ਵੇਚੇ ਹੋਏ ਹੋ ਸਕਦੇ ਆ। ਕਹਿੰਦੇ ਵੀ ਇਹ ਇਸ ਲਈ ਵੀ ਵੇਚੇ ਆ ਵੀ ਜਿਹੜੀ ਲੀਗਲ ਬੈਟਲ ਟਵਿੱਟਰ ਦੇ ਨਾਲ ਚੱਲਦੀ ਆ, ਜੇ ਮੰਨ ਲਓ ਉਸ ਦੇ ਵਿੱਚ ਉਹ ਹਾਰ ਜਾਂਦੇ ਨੇ ਤਾਂ ਉਹਨਾਂ ਨੂੰ ਕਾਫੀ ਬਿਲੀਅਨ ਡਾਲਰ ਜਿਹੜਾ ਹਰਜੋਤ ਸਿੰਘ ਜੀ ਉਸ ਐਗਰੀਮੈਂਟ ਦੇ ਤਹਿਤ ਦੇਣੇ ਜਿਹੜੇ ਪੈਣੇ ਸੀਗੇ। ਸੋ ਇਹ ਹੁਣ ਕੁਛ ਕੁ ਮਹੀਨਿਆਂ ਨੂੰ ਇਹ ਜਿਹੜੀ ਲੀਗਲ ਬੈਟਲ ਅਦਾਲਤਾਂ ਦੇ ਵਿੱਚ ਦੇਖਣ ਨੂੰ ਮਿਲੇਗੀ। ਸੋ ਸ਼ੇਅਰਸ ਜਿਹੜੇ ਆ ਇਸ ਦੇ ਇਹਨਾਂ ਨੇ ਟੈਸਲਾ ਦੇ ਜਿਹੜੇ ਉਹ ਵੇਚੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਟੈਸਲਾ ਦੇ ਸ਼ੇਅਰ ਆ ਉਹਨਾਂ ਦੀ ਕੀਮਤ ਵੀ ਜਿਹੜੀ ਉਹ ਵੱਧ ਗਈ ਸੀ। 25 ਅਪ੍ਰੈਲ ਨੂੰ ਮਸਕ ਨੇ ਜਿਹੜਾ ਇਹ ਐਗਰੀਮੈਂਟ ਕੀਤਾ ਸੀਗਾ ਤੇ ਫਿਰ ਜੁਲਾਈ ਦੇ ਵਿੱਚ ਆਪਣੇ ਹੱਥ ਪਿੱਛੇ ਖਿੱਚ ਲਏ ਸੀ। $44 ਬਿਲੀਅਨ ਦੇ ਵਿੱਚ ਟਵਿੱਟਰ ਖਰੀਦਣ ਦੀ ਇਸਨੇ ਪੇਸ਼ਕਸ਼ ਕੀਤੀ ਸੀ। ਟਵਿੱਟਰ ਨੇ ਮਨਜ਼ੂਰੀ ਦਿੱਤੀ ਸੀ ਤੇ ਪਰ ਮਸਕ ਜਿਹੜਾ ਬਾਅਦ ਦੇ ਵਿੱਚ ਹੀ ਗਾਟ ਕੋਲਡ ਫੀਟ ਜਿੱਦਾਂ ਕਹਿੰਦੇ ਆ ਤੇ ਉਹਨੇ ਇਹ ਦਾਅਵਾ ਕੀਤਾ ਸੀਗਾ ਵੀ ਜਿਹੜੇ ਸਪੈਮ ਅਕਾਊਂਟਸ ਦਾ ਨੰਬਰ ਆ ਉਹ ਮਿਸਲੀਡਿੰਗ ਆ ਤੇ ਉਸ ਤੋਂ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੂੰ ਇਹਨੇ ਖਰੀਦਣ ਤੋਂ ਨਾ ਕਰ ਦਿੱਤੀ ਸੀ। ਹੁਣ ਉਸ ਤੋਂ ਬਾਅਦ ਚ ਟਵਿੱਟਰ ਨੇ ਲਾਸੂਟ ਇਸ ਦੇ ਖਿਲਾਫ ਕੀਤਾ ਸੀਗਾ ਵੀ ਇਹ ਆਪਣੇ ਐਗਰੀਮੈਂਟ ਦੇ ਤਹਿਤ ਨਹੀਂ ਚੱਲ ਰਿਹਾ ਹੈਗਾ ਤੇ ਜੇ ਬਾਈ ਚਾਂਸ ਡੀਲ ਨਹੀਂ ਵੀ ਹੁੰਦੀ ਤਾਂ ਉਹਦੇ ਵਿੱਚੋਂ ਮੱਦ ਉਹਨਾਂ ਨੇ ਰੱਖੀ ਸੀ ਵੀ ਇੰਨੇ ਬਿਲੀਅਨ ਡਾਲਰ ਉਸ ਨੂੰ ਲੈਣੇ ਪੈ ਸਕਦੇ ਆ, ਦੇਣੇ ਪੈ ਸਕਦੇ ਆ। ਸੋ ਉਸੇ ਦੇ ਤਹਿਤ ਕਿਹਾ ਆ ਵੀ ਮਸਕ ਨੇ ਆਪਣੇ ਟੈਸਲਾ ਦੇ ਵਿੱਚੋਂ ਤਕਰੀਬਨ $7 ਬਿਲੀਅਨ ਦੇ ਜਿਹੜੇ ਸ਼ੇਅਰ ਆ ਉਹਨਾਂ ਨੂੰ ਹੁਣ ਵੇਚ ਦਿੱਤਾ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਕੱਲ੍ਹ ਕਾਫੀ ਜਗ੍ਹਾ ਦੇ ਉੱਤੇ ਇਲੈਕਸ਼ਨਸ ਹੋਈਆਂ ਸੀਆਂ। ਇੱਕ ਵਾਰੀ ਫਿਰ ਇਹਨਾਂ ਇਲੈਕਸ਼ਨਸ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਜਿਹੜੇ ਕੈਂਡੀਡੇਟਸ ਨੂੰ ਐਂਡੋਰਸ ਕੀਤਾ ਸੀ ਉਹਨਾਂ ਦੀ ਕਾਫੀ ਜਿੱਤ ਹੋਈ ਹੈਗੀ ਆ। ਵਿਸਕੌਨਸਨ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਟਿਮ ਮਿਚਲਸ ਨਾਮ ਦੇ ਇੱਕ ਪਰਸਨ ਨੂੰ ਐਜ਼ ਏ ਗਵਰਨਰ ਐਂਡੋਰਸ ਕਰ ਰਹੇ ਸੀ, ਜਿਹਦੇ ਸੰਬੰਧ ਦੇ ਵਿੱਚ ਹੁਣ ਵਿਸਕੌਨਸਨ ਦੇ ਗਵਰਨਰ ਟੋਨੀ ਐਵਰਜ਼ ਨੇ ਇਹ ਕਿਹਾ ਆ ਵੀ ਜੋ ਟਿਮ ਮਿਚਲਸ ਆ ਇਹ ਬਹੁਤ ਐਕਸਟ੍ਰੀਮ ਹੈਗਾ ਤੇ ਇਹ ਡਿਵੀਸਿਵ ਨੋਮਨੀ ਹੈਗਾ ਇਸ ਵਾਰ ਇਲੈਕਸ਼ਨ ਦੇ ਵਿੱਚ। ਵਿਸਕੌਨਸਨ ਦੇ ਵਿੱਚ ਰਾਈਟ ਨਾਓ ਡੈਮੋਕ੍ਰੈਟਿਕ ਗਵਰਨਰ ਹੈਗਾ ਬਟ ਮੈਜੋਰਟੀ ਆਫ ਦਾ ਟਾਈਮ ਵਿਸਕੌਨਸਨ ਸਟੇਟ ਦੇ ਵਿੱਚ ਰਿਪਬਲਿਕਨ ਗਵਰਨਰ ਰਹੇ ਹੈਗੇ ਆ। ਮਿਚਲਸ ਨੇ ਡਿਫੀਟ ਕੀਤਾ ਆ ਰਹਿ ਚੁੱਕੇ ਵਿਸਕੌਨਸਨ ਦੇ ਲੈਫਟੀਨੈਂਟ ਗਵਰਨਰ ਰਿਬੇਕਾ ਕਲੀਫਿਸ਼ ਨੂੰ ਤੇ ਦੋ ਹੋਰ ਰਿਪਬਲਿਕਨ ਕੈਂਡੀਡੇਟਸ GOP ਦੇ ਪ੍ਰਾਇਮਰੀ ਦੇ ਵਿੱਚ ਹੈਗੇ ਆ। ਤੇ ਇਸੇ ਤਰ੍ਹਾਂ ਹੋਰ ਸਟੇਟਸ ਦੇ ਵਿੱਚ ਵੀ ਵਿਸਕੌਨਸਨ, ਵਰਮੌਂਟ, ਮਿਨੇਸੋਟਾ ਦੇ ਵਿੱਚ ਪ੍ਰਾਇਮਰੀਜ਼ ਇਲੈਕਸ਼ਨ ਹੋਈਆਂ ਹੈਗੀਆਂ। ਵਿਸਕੌਨਸਨ ਦਾ ਮੈਂ ਦੱਸਦਾ, ਮਿਨੇਸੋਟਾ ਦੇ ਵਿੱਚ ਰਿਪਰੈਜ਼ੈਂਟੇਟਿਵ ਇਲਹਾਨ ਓਮਾਰ ਜੋ ਪ੍ਰੋਗਰੈਸਿਵ ਹੈਗੀ ਆ ਉਹ ਮਸੀਂ ਆਪਣੀ ਸੀਟ ਬਚਾ ਸਕੇ। ਬਹੁਤ ਹੀ ਘੱਟ ਜਿਹੜੀਆਂ ਵੋਟਾਂ ਦਾ ਡਿਫਰੈਂਸ ਹੈਗਾ ਪਰ ਉਹ ਵਿਨਰ ਉਹਨਾਂ ਨੂੰ ਡਿਕਲੇਅਰ ਕਰ ਦਿੱਤਾ ਗਿਆ ਹੈਗਾ। ਇਸੇ ਤਰ੍ਹਾਂ ਵਰਮੌਂਟ ਸਟੇਟ ਦੇ ਵਿੱਚ ਸਟੇਟ ਪ੍ਰੈਜ਼ੀਡੈਂਟ ਸੈਨੇਟ ਦੇ ਜੋ ਪ੍ਰੈਜ਼ੀਡੈਂਟ ਟੈਂਪੋਰ ਬੈਕਾ ਬਲਿੰਟ ਆ ਉਹ ਪਹਿਲੀ ਵੂਮਨ ਰਿਪਰੈਜ਼ੈਂਟ ਕਰਨ ਜਾ ਰਹੀ ਆ ਕਾਂਗਰਸ ਦੇ ਵਿੱਚ, ਉਹ ਜਿੱਤੇ। ਕਨੈਟੀਕਟ ਦੇ ਵਿੱਚ ਗਵਰਨਰ ਨੈਡ ਲੈਮਰਟ ਤੇ ਸੈਨੇਟਰ ਰਿਚਰਡ ਬਲੂਮੈਂਥਲ ਉਹਨਾਂ ਦੇ ਜਿਹੜੇ GOP ਚੈਲੰਜਰਸ ਹੈਗੇ ਰੀ-ਇਲੈਕਸ਼ਨ ਰੇਸਸ ਦੇ ਵਿੱਚ ਉਹ ਨਵੰਬਰ ਦੇ ਵਿੱਚ ਜਿੱਤ ਜਾਣਗੇ। ਸੋ ਪ੍ਰੈਜ਼ੀਡੈਂਟ ਈਵਨ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਹੋਣੀ ਕਈ ਜਗ੍ਹਾ ਦੇ ਉੱਤੇ ਆਪਣੇ ਕੈਂਡੀਡੇਟਸ ਦੀ ਸਪੋਰਟ ਕਰ ਰਹੇ ਸੀ ਪਰ ਉਹ ਜਿੱਤ ਨਹੀਂ ਸਕੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਆંકੜੇ ਅੱਜ ਜਿਹੜੇ ਇਨਫਲੇਸ਼ਨ ਦੇ ਨਵੇਂ ਉਹ ਪੇਸ਼ ਹੋਏ ਨੇ ਮਹਿੰਗਾਈ ਨੂੰ ਜਿਹੜਾ ਉਹ ਲੈ ਕੇ। ਜੁਲਾਈ ਦੇ ਮੁਕਾਬਲੇ ਪਿਛਲੇ ਸਾਲ ਜਿਹੜਾ ਉਹ ਦੇਖਿਆ ਜਾਵੇ ਤਾਂ ਇਨਫਲੇਸ਼ਨ ਥੋੜ੍ਹੀ ਜਿਹੀ ਈਜ਼ ਹੋਈ ਹੈ। ਐਨਰਜੀ ਪ੍ਰਾਈਸਿਸ ਘਟਣ ਦੇ ਕਰਕੇ ਸਮਰ ਪੀਕਸ ਤੋਂ ਬਾਅਦ ਦੇ ਵਿੱਚ ਲੋਕਾਂ ਨੂੰ ਥੋੜ੍ਹੀ ਰਾਹਤ ਕਹਿ ਸਕਦੇ ਹਾਂ ਵੀ ਉਹ ਮਿਲੀ ਦੱਸੀ ਜਾਂਦੀ ਆ। ਸੋ ਕੰਜ਼ਿਊਮਰ ਪ੍ਰਾਈਸ ਓਵਰਆਲ ਫਿਰ ਵੀ 8.5% ਇਨਕਰੀਜ਼ ਹੋਏ ਨੇ ਜਿਹੜੇ ਜੁਲਾਈ ਦੇ ਮੁਕਾਬਲੇ ਪਿਛਲੇ ਸਾਲ ਦੇ ਨਾਲੋਂ। ਐਕਸਪੈਕਟੇਸ਼ਨਸ ਜਿੰਨੀਆਂ ਸੀਗੀਆਂ ਉਸ ਦੇ ਨਾਲੋਂ ਕਹਿੰਦੇ ਆ ਵੀ ਉਹ ਘੱਟ ਆ, ਜਿੱਦਾਂ ਦੱਸਿਆ ਵੀ ਕਿਉਂਕਿ ਐਨਰਜੀ ਪ੍ਰਾਈਸਿਸ, ਗੈਸ ਦੇ ਪ੍ਰਾਈਸਿਸ ਜਿਹੜੇ ਥੋੜ੍ਹੇ ਜਿਹੇ ਘਟੇ ਸੀਗੇ ਤਾਂ ਉਹਦੇ ਕਰਕੇ ਇਸ ਦੇ ਵਿੱਚ ਫਰਕ ਪਿਆ ਹੈਗਾ। ਜਿਹੜੀ ਕੋਰ CPI ਆ ਉਹ 5.9% ਸਾਲ ਦੇ ਹਿਸਾਬ ਦੇ ਨਾਲ ਵਧੀ ਆ ਤੇ ਜੂਨ ਦੇ ਮੁਕਾਬਲੇ 0.3% ਇਸ ਦੇ ਵਿੱਚ ਵਾਧਾ ਹੋਇਆ ਹੈਗਾ। ਤੇ ਇਸੇ ਤਰੀਕੇ ਦੇ ਨਾਲ ਕਹਿੰਦੇ ਵੀ ਈਅਰ ਟੂ ਈਅਰ ਜਿਹੜੀ ਆ ਉਹ ਜਿਹੜੀ ਐਨਰਜੀ
ਤੇ ਬਾਕੀ ਜਿਹੜਾ CPI ਆ ਉਹ 6.1% ਵਧੀ ਆ। ਕੰਜ਼ਿਊਮਰ ਪ੍ਰਾਈਸ ਇੰਡੈਕਸ ਤੇ ਪਿਛਲੇ ਮਹੀਨੇ ਦੇ ਮੁਕਾਬਲੇ 0.5% ਜਿਹੜੀ ਉਹ ਵਧੀ ਹੈ। ਕਹਿੰਦੇ ਵੀ ਇਹ ਰਿਪੋਰਟ ਇੱਕ ਹਿਸਾਬ ਦੇ ਨਾਲ ਵਰਕਰਸ ਦੇ ਲਈ ਗੁੱਡ ਨਿਊਜ਼ ਦੇ ਵਜੋਂ ਵੀ ਆਈ ਆ। ਉਹਨਾਂ ਦੇ ਵਿੱਚ ਦੇਖਿਆ ਗਿਆ ਹੈ ਵੀ ਰੀਅਲ ਵੇਜਸ ਦੇ ਵਿੱਚ 0.5% ਮੰਥਲੀ ਇਨਕਰੀਜ਼ ਇਸ ਦੇ ਵਿੱਚ ਕੀਤਾ ਦੇਖਿਆ ਗਿਆ ਹੈਗਾ ਆ। ਸੋ ਜੂਨ ਮਹੀਨੇ ਦੇ ਵਿੱਚ ਇਹ ਆંકੜਾ ਇਨਫਲੇਸ਼ਨ ਦਾ 9.1% ਸੀ। 8.5% ਘੱਟ ਨਹੀਂ ਹੁੰਦਾ, ਪਰ ਸਮਹਾਉ ਇਹ ਸੈੱਲ ਕਰਨ ਦੀ ਜਿਹੜੀ ਇਸ ਟਾਈਮ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ ਵੀ ਪਿਛਲੇ ਮਹੀਨੇ ਦੇ ਮੁਕਾਬਲੇ ਜਿਹੜੀ ਉਹ ਜ਼ਿਆਦਾ ਨਹੀਂ ਵਧੀ, ਪਰ ਅਜੇ ਵੀ ਇਨਫਲੇਸ਼ਨ ਜਿਹੜੀ ਆ ਓਵਰਆਲ ਵੱਧ ਰਹੀ ਹੈਗੀ ਆ। ਸੋ ਮੰਥਲੀ ਬੇਸਿਸ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ એનર્ਜੀ ਦੇ ਪ੍ਰਾਈਸਿਸ 4.5% ਤੋਂ ਵੱਧ ਘਟੇ ਨੇ ਤੇ ਗੈਸੋਲੀਨ ਕੱਲੀ ਜਿਹੜੀ ਆ 7.7% ਉਹ ਘਟੀ ਹੈਗੀ ਹੈ। ਸੋ ਓਵਰਆਲ ਮੰਥਲੀ ਗੇਨ ਦੇ ਵਿੱਚ ਜਿਹੜੇ ਫੂਡ ਪ੍ਰਾਈਸਿਸ ਜਿਹੜਾ ਆ ਉਹ 1.1% ਜਿਹੜਾ ਵਧਿਆ ਸੀਗਾ, ਉਹ ਇੱਕ ਹਿਸਾਬ ਦੇ ਨਾਲ ਇਹਦੇ ਕਰਕੇ ਨਾਲ ਕਹਿੰਦੇ ਬਰਾਬਰ ਜਿਹੜਾ ਉਹ ਹੋਇਆ ਆ। ਸੋ ਡਾਓ ਜੋਨਸ ਨੇ ਅਨੁਮਾਨ ਲਾਇਆ ਸੀਗਾ ਵੀ 8.7% ਈਅਰ ਟੂ ਈਅਰ ਜੁਲਾਈ ਮਹੀਨੇ ਦੇ ਲਈ ਐਨੂਅਲ ਬੇਸਿਸ ਦੇ ਉੱਤੇ ਜਿਹੜੀ ਉਹ ਵਧੂਗੀ, ਪਰ ਉਸ ਤੋਂ ਥੋੜੀ ਜਿਹੀ ਘੱਟ 8.5% ਜਿਹੜੀ ਉਹ ਵਧੀ ਆ। ਸਟਿਲ ਹਾਈ ਨੰਬਰ ਆ, ਇਹ ਕੋਈ ਛੋਟਾ ਨੰਬਰ ਨਹੀਂ ਆ ਵੀ ਇਨਫਲੇਸ਼ਨ ਈਅਰ ਟੂ ਈਅਰ ਐਂਡ ਜਿਹੜੀ ਆ ਉਹ ਲਗਾਤਾਰ ਵੱਧਦੀ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਇੱਕ ਵਾਰੀ ਫਿਰ ਇਨਫਲੇਸ਼ਨ ਦੀ ਜਿਹੜੀ ਮਾਰ ਆ ਉਹ ਸਾਰਿਆਂ ਨੂੰ ਝੱਲਣੀ ਜਿਹੜੀ ਉਹ ਪੈ ਰਹੀ ਹੈਗੀ ਆ। ਸੋ ਪਰ ਉਮੀਦ ਦੇ ਨਾਲੋਂ ਘੱਟ ਵਧਣ ਦੇ ਕਰਕੇ ਅੱਜ ਜਿਹੜੀ ਹਰਜੋਤ ਸਿੰਘ ਜੀ ਸਟਾਕ ਮਾਰਕੀਟ ਆ ਉਸ ਦੇ ਵਿੱਚ ਛਾਲ ਵੱਜੀ। 400 ਪੁਆਇੰਟ ਤੋਂ ਵੱਧ ਇਸ ਟਾਈਮ ਜਿਹੜੀ ਮਾਰਕੀਟ ਆ ਉਹ ਅਪ ਚੱਲ ਰਹੀ ਹੈਗੀ ਆ। ਜੀ ਬਿਲਕੁਲ, ਇੱਕ ਟਾਈਮ ਦੇ ਉੱਤੇ 508 ਪੁਆਇੰਟ ਤੇ ਵੀ ਅਪ ਗਈ ਸੀ। ਇਸੇ ਤਰ੍ਹਾਂ ਨੈਸਡੈਕ ਵੀ 2% ਅਪ ਗਿਆ ਹੈਗਾ। ਜੋ ਇਨਵੈਸਟਰਸ ਆ ਉਹ ਇੱਕ ਤਰ੍ਹਾਂ ਨਾਲ ਖੁਸ਼ੀ ਵਾਲਾ ਮਾਹੌਲ ਉਹਨਾਂ ਦੇ ਵਿੱਚ ਹੈਗਾ ਆ ਵੀ ਇਨਫਲੇਸ਼ਨ ਘਟੀ ਆ। ਹੁਣ ਘਟੀ ਕਿੰਨੀ ਆ ਤੁਸੀਂ ਦੇਖ ਲਓ ਵੀ 9 ਤੋਂ ਲੈ ਕੇ 9 ਦੇ ਲਾਗੇ 8.5 ਛਾਗੇ ਸੀਗੀ, 8.5% ਤੇ ਆਈ ਹੈਗੀ ਆ। ਲਗਾਤਾਰ 57 ਦਿਨ ਹੋ ਗਏ ਥੋੜਾ ਥੋੜਾ ਜੋ ਗੈਸ ਦੀ ਪ੍ਰਾਈਸ ਆ ਉਹ ਘਟਦੀ ਜਾ ਰਹੀ ਆ। ਈਵਨ ਦੋ ਆਪਾਂ ਦੇਖਿਆ ਵੀ ਬੈਰਲ ਦੀ ਪ੍ਰਾਈਸ ਬਹੁਤ ਜ਼ਿਆਦਾ ਘਟ ਗਈ ਆ, ਪਰ ਗੈਸ ਸਟੇਸ਼ਨ ਦੇ ਉੱਤੇ ਗੈਸ ਦੀਆਂ ਪ੍ਰਾਈਸਿਸ ਕਾਫੀ ਘਟੀਆਂ ਹੈਗੀਆਂ। ਜੋ ਮੇਜਰ ਟੈਕ ਕੰਪਨੀ ਦੇ ਸਟਾਕ ਆ ਉਹ ਅੱਜ ਕਾਫੀ ਉੱਪਰ ਜਾ ਰਹੇ ਆ। ਫੇਸਬੁੱਕ ਦੀ ਪੇਰੈਂਟ ਕੰਪਨੀ ਮੈਟਾ ਦੇ 5.7%, ਨੈਟਫਲਿਕਸ 4% ਉੱਪਰ ਜਾ ਰਿਹਾ, ਸੇਲਸ ਫੋਰਸ ਜੋ ਉਹ 3.6% ਉੱਪਰ ਜਾ ਰਿਹਾ। ਤੇ ਅੱਜ ਆਫਟਰ ਦਾ ਬੈਲ ਡਿਜ਼ਨੀ ਦੀ ਕੁਆਟਰਲੀ ਰਿਜ਼ਲਟਸ ਵੀ ਆਣੇ ਹੈਗੇ ਆ। ਹੋਰ ਬਹੁਤ ਸਾਰੀਆਂ ਕੰਪਨੀਆਂ ਜਿਸ ਤਰ੍ਹਾਂ ਰੋਬਲੈਕਸ, ਸਵੀਟ ਗ੍ਰੀਨ, ਉਹਨਾਂ ਨੇ ਵੀ ਆਪਣੇ ਲਾਸਿਸ ਦੇ ਵਿੱਚ ਉਹਨਾਂ ਨੂੰ ਕਾਫੀ ਜਿਹੜਾ ਉਹਦੇ 'ਚ ਘਟਾਈ ਹੋਈ ਹੈਗੀ ਆ। ਸੋ ਲਾਸ ਉਹਨਾਂ ਦੇ ਘਟੇ ਹੈਗੇ ਆ। ਇਸੇ ਤਰ੍ਹਾਂ ਹੁਣ ਦੇਖਦੇ ਹਾਂ ਬਾਕੀ ਸ਼ਾਮ ਨੂੰ ਜਿਹੜੀ ਅਪਡੇਟ ਕੈਲੀਫੋਰਨੀਆ ਹੋਊਗੀ ਉਹਦੇ ਵਿੱਚ ਤੁਹਾਡੇ ਨਾਲ ਜ਼ਰੂਰ ਆਪਾਂ ਸਾਂਝਾ ਕਰਾਂਗੇ ਵੀ ਓਵਰਆਲ ਇਹਦਾ ਅਸਰ ਆ ਉਹ ਕੀ ਰਿਹਾ ਸਟਾਕ ਮਾਰਕੀਟ ਦੇ ਉੱਤੇ। ਜੀ ਗੈਸ ਪ੍ਰਾਈਸਿਸ ਇਸ ਟਾਈਮ ਨੈਸ਼ਨਲ ਐਵਰੇਜ $4 ਤੇ 1 ਸੈਂਟ ਦੇ ਉੱਤੇ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਪਿਛਲੇ ਸਾਲ ਦੇ ਮੁਕਾਬਲੇ ਅਜੇ ਵੀ 90 ਸੈਂਟ ਜਿਹੜੀ ਇਹ ਵੱਧ ਹੈਗੀ ਆ, ਪਰ ਇੱਕ ਟਾਈਮ ਦੇ ਉੱਤੇ ਨੈਸ਼ਨਲ ਜਿਹੜੀ ਹਰਜੋਤ ਸਿੰਘ ਜੀ ਐਵਰੇਜ ਆ ਉਹ ਰਿਕਾਰਡ ਤੋੜ ਜਿਹੜੀ $5 ਤੋਂ ਉੱਤੇ ਪਹੁੰਚ ਗਈ ਸੀ। ਸੋ ਉਸ ਦੇ ਮੁਕਾਬਲੇ $1 ਹੁਣ ਜਿਹੜੀ ਨੈਸ਼ਨਲ ਐਵਰੇਜ ਆ ਉਹ ਘਟੀ ਆ। ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੀ ਪ੍ਰਾਈਸਿਸ ਘਟੀ ਆ। ਟੈਕਸਸ ਵਿੱਚ $3.5 ਪਰ ਗੈਲਨ ਦੇ ਹਿਸਾਬ ਦੇ ਨਾਲ ਗੈਸ ਪ੍ਰਾਈਸ ਜਿਹੜੀ ਉਹ ਪਹੁੰਚ ਚੁੱਕੀ ਆ। ਕੈਲੀਫੋਰਨੀਆ ਦੀ ਜੇ ਗੱਲ ਕਰਦੇ ਜਾਈਏ ਤਾਂ ਜਿਹੜੇ ਜੂਨ ਮਹੀਨੇ ਦੇ ਵਿੱਚ ਮਿਡ ਆਫ ਜੂਨ ਦੇ ਵਿੱਚ $6 ਤੇ 43 ਸੈਂਟ ਐਵਰੇਜ ਸੀ ਕੈਲੀਫੋਰਨੀਆ ਦੀ, ਜਿਹੜੀ ਕਿ ਇਸ ਟਾਈਮ $5 ਤੇ 39 ਸੈਂਟ ਦੇ ਉੱਤੇ ਜਿਹੜੀ ਉਹ ਪਹੁੰਚੀ ਆ। ਪਹਿਲੋਂ ਦੇ ਮੁਕਾਬਲੇ ਡਾਲਰ ਤੋਂ ਵੱਧ ਜਿਹੜੀ ਇਸ ਟਾਈਮ ਘਟ ਚੁੱਕੀ ਆ। ਸੋ ਜਿੱਦਾਂ ਕਿਹਾ ਵੀ ਇਨਫਲੇਸ਼ਨ ਦੇ ਵਿੱਚ ਜਿਹੜਾ ਥੋੜ੍ਹਾ ਜਿਹਾ ਮਹਿੰਗਾਈ ਦਰ ਜਿੰਨੀ ਅਨੁਮਾਨਿਤ ਤੋਂ ਥੋੜ੍ਹੀ ਜਿਹੀ ਘਟੀ ਆ, ਉਸ ਦੇ ਵਿੱਚ ਇਵੈਂਚੁਅਲੀ ਜਿਹੜੇ ਗੈਸ ਪ੍ਰਾਈਸਿਸ, એનર્ਜੀ ਪ੍ਰਾਈਸਿਸ ਦੇ ਘਟਣ ਦਾ ਹੀ ਇਸ ਦਾ ਕਾਰਨ ਆ। ਸੋ ਆਪਾਂ ਦੇਖ ਰਹੇ ਹਾਂ ਵੀ ਫੈਡ ਨੇ ਲਗਾਤਾਰ ਇੰਟਰਸਟ ਰੇਟ ਇਸ ਦੇ ਵਿੱਚ ਵਧਾਏ ਹੈਗੇ ਆ ਇਨਫਲੇਸ਼ਨ ਨੂੰ ਜਿਹੜਾ ਉਹ ਕਾਬੂ ਕਰਨ ਦੇ ਲਈ, ਜਿਸ ਦੇ ਕਰਕੇ ਆਪਾਂ ਦੇਖਿਆ ਵੀ ਲਗਾਤਾਰ 2 ਕੁਆਟਰ ਜਿਹੜੀ GDP ਆ ਉਹ ਸੁੰਗੜੀ ਆ, ਨੈਗੇਟਿਵ ਦੇ ਵਿੱਚ ਗਈ ਹੈ, ਜਿਸ ਕਰਕੇ ਰਿਸੈਸ਼ਨ ਦੀ ਦਸਤਕ ਜਿਹੜੀ ਆ ਉਹ ਹੋਈ ਆ। ਆਲਦੋ ਜਿਹੜਾ ਬਾਈਡਨ ਪ੍ਰਸ਼ਾਸਨ ਉਸ ਨੂੰ ਰਿਸੈਸ਼ਨ ਕਹਿਣ ਤੋਂ ਇਨਕਾਰੀ ਜਿਹੜਾ ਹੋਇਆ ਪਿਆ ਆ, ਪਰ ਅਨਅਫੀਸ਼ੀਅਲ ਟਰਮਸ ਦੇ ਵਿੱਚ ਉਸ ਨੂੰ ਰਿਸੈਸ਼ਨ ਹੀ ਜਿਹੜਾ ਉਹ ਮੰਨਿਆ ਜਾਂਦਾ ਹੈ ਜਦੋਂ GDP ਨੈਗੇਟਿਵ ਦੇ ਵਿੱਚ ਜਾਂਦੀ ਆ। ਚਲੋ ਆਪਾਂ ਤਾਂ ਉਮੀਦ ਕਰਦੇ ਹਾਂ ਵੀ ਇਨਫਲੇਸ਼ਨ ਹੋਰ ਜ਼ਿਆਦਾ ਜਿਹੜੀ ਉਹ ਘਟੇ
ਮਹਿੰਗਾਈ ਜਿਹੜੀ ਉਹ ਬਰਾਬਰ ਜਿਹੜੀ ਉਹ ਥੱਲੇ ਨੂੰ ਜਿਹੜਾ ਉਹ ਆਵੇ, ਉਸ ਦੇ ਨਾਲ ਫ਼ਰਕ ਪਵੇ। ਸੋ ਗੈਸ ਪ੍ਰਾਈਸਿਸ ਘਟੇ ਆ, ਫੂਡ ਪ੍ਰਾਈਸਿਸ ਅਜੇ ਵੀ ਕਹਿੰਦੇ ਆ ਵੀ ਰਾਈਜ਼ 'ਤੇ ਆ, ਉਹ ਲਗਾਤਾਰ ਉਸ ਦੇ ਵਿੱਚ ਅਜੇ ਵੀ ਵਾਧਾ ਹੋ ਰਿਹਾ ਆ। 8.5% ਉੱਦਾਂ ਇਨਫਲੇਸ਼ਨ ਈਅਰ ਟੂ ਈਅਰ ਘੱਟ ਨਹੀਂ ਹੁੰਦੀ, ਪਰ ਇਸ ਨੂੰ ਜਿਹੜਾ ਸੈੱਲ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਚਲੋ ਘਬਰਾਉਣ ਦੀ ਲੋੜ ਨਹੀਂ, ਜਿੰਨਾ ਅਨੁਮਾਨ ਸੀਗਾ 8.7 ਦੀ ਥਾਂ ਤੇ ਸਿਰਫ 8.5 ਜਿਹੜੀ ਆ ਉਹੀ ਜਿਹੜੀ ਉਹ ਵਧੀ ਆ। ਸੋ ਚਲੋ ਦੇਖੋ ਕੀ ਹੁੰਦਾ ਹੈ, ਪਰ ਉਹ ਜਿਹੜੀ ਕਹਿ ਲਓ ਵੀ ਸਿਫਾਰਿਸ਼ ਤੇ ਅਪੀਲ ਜਿਹੜੀ ਸਾਰਿਆਂ ਨੂੰ ਚੱਲ ਰਹੀ ਹੈ ਵੀ ਬੇਲੋੜੀਏ ਖਰਚੇ ਜਿਹੜੇ ਉਹ ਕਰਨੇ ਬੰਦ ਕਰੋ, ਉਹ ਹਾਲ ਦੀ ਘੜੀ ਉਸ ਦੇ ਉੱਤੇ ਤੁਸੀਂ ਪਹਿਰਾ ਦਿਓ। ਉਹ ਚੀਜ਼ਾਂ ਦੀ ਜਿਹੜੀ ਇੰਨੀ ਜ਼ਿਆਦਾ ਜਿਨ੍ਹਾਂ ਦੀ ਨਹੀਂ ਜ਼ਰੂਰਤ ਉਸ ਨੂੰ ਨਾ ਹੀ ਖਰੀਦਿਆ ਜਾਵੇ। ਜੀ। ਤੇ ਹਰਜੋਤ ਸਿੰਘ ਐਨਪੀਆਰ ਨੇ ਅੱਜ ਜੀ 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 ਹਾਂਜੀ ਹਾਂਜੀ ਕਰੋ ਗੱਲ। ਐਨਪੀਆਰ ਨੇ ਅੱਜ ਇੱਕ ਰਿਪੋਰਟ ਜਾਰੀ ਕੀਤੀ ਆ, ਜਿਹਦੇ ਮੁਤਾਬਕ ਕਹਿੰਦੇ ਭਈ ਬਹੁਤੇ ਅਮਰੀਕਨ ਇਹ ਸੋਚ ਰਹੇ ਆ ਭਈ ਜੋ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਹੋਣੀ ਚਾਹੀਦੀ ਆ, ਪ੍ਰੈਜ਼ੀਡੈਂਟ ਦਾ ਜੋ ਕੈਂਡੀਡੇਟ ਐਜ਼ ਏ ਵਿਨਰ ਹੋਣਾ ਚਾਹੀਦਾ, ਉਹ ਮੋਸਟ ਪੋਪੂਲਰ ਵੋਟਸ ਨਾਲ ਹੋਣਾ ਚਾਹੀਦਾ, ਨਾ ਕਿ ਇਲੈਕਟਰਲ ਕਾਲਜ ਵੋਟਸ ਦੇ ਨਾਲ। 63% ਅਮਰੀਕਨ ਸਪੋਰਟ ਕਰਦੇ ਆ ਵੀ ਪੋਪੂਲਰ ਵੋਟਸ ਨਾਲ ਹੀ ਪ੍ਰੈਜ਼ੀਡੈਂਟ ਚੁਣਿਆ ਜਾਣਾ ਚਾਹੀਦਾ ਯੂਐਸਏ ਦਾ। 35% ਕਹਿੰਦੇ ਆ ਵੀ ਇਲੈਕਟਰਲ ਕਾਲਜ ਸਿਸਟਮ ਰੱਖਣਾ ਚਾਹੀਦਾ ਹੈ। ਪਿਊ ਰਿਸਰਚ ਸੈਂਟਰ ਨੇ ਇਹ ਸਰਵੇ ਕੀਤਾ ਹੈਗਾ। ਜਨਵਰੀ ਕਹਿੰਦੇ 2021 ਚ ਪੋਪੂਲਰ ਵੋਟ ਦੇ ਹੱਕ ਦੇ ਵਿੱਚ ਜਨਵਰੀ 21 ਤੋਂ ਲੈ ਕੇ ਹੁਣ ਤੱਕ ਲੋਕਾਂ ਦਾ ਕਾਫੀ ਵਾਧਾ ਹੋਇਆ ਆ। 55% ਅਮਰੀਕਨ ਕਹਿੰਦੇ ਆ ਵੀ ਅਸੀਂ ਚੇਂਜ ਚਾਹੁੰਦੇ ਆ, 43% ਕਹਿੰਦੇ ਆ ਵੀ ਅਸੀਂ ਇਲੈਕਟਰਲ ਕਾਲਜ ਹੀ ਰੱਖਣਾ ਚਾਹੁੰਦੇ ਹੈਗੇ ਆ। 80% ਡੈਮੋਕ੍ਰੇਟ ਅਪਰੂਵ ਕਰਦੇ ਆ ਵੀ ਪੋਪੂਲਰ ਵੋਟ ਸਿਸਟਮ ਹੋਣਾ ਚਾਹੀਦਾ। 42% ਰਿਪਬਲਿਕਨ ਸਪੋਰਟ ਕਰਦੇ ਹੈਗੇ ਆ। ਤੇ ਕਹਿੰਦੇ ਭਈ ਰਿਪਬਲਿਕਨਸ ਇਹ ਵੀ ਸਪੋਰਟ ਕਰਦੇ ਹੈਗੇ ਆ 2016 ਦੀ ਇਲੈਕਸ਼ਨ ਤੋਂ ਬਾਅਦ, ਕਿਉਂਕਿ ਆਪਾਂ ਦੇਖਿਆ ਵੀ ਪਿਛਲੇ ਕਹਿੰਦੇ ਭਈ 5 ਪ੍ਰੈਜ਼ੀਡੈਂਟਸ ਦੇ ਵਿੱਚ ਵੱਲ ਜੇ ਦੇਖਿਆ ਜਾਵੇ ਅਮਰੀਕਾ ਦੇ ਇਤਿਹਾਸ ਦੇ ਵਿੱਚ, ਉਹ ਪੋਪੂਲਰ ਵੋਟਸ ਨਾਲ ਨਹੀਂ ਜਿੱਤੇ ਸੀ, ਉਹ ਇਲੈਕਟਰਲ ਕਾਲਜ ਵੋਟਸ ਦੇ ਨਾਲ ਜਿੱਤੇ ਸੀ। ਉਹਨਾਂ ਦੇ ਵਿੱਚ ਜੌਨ ਕੁਇੰਸੀ ਐਡਮਸ, ਰਦਰਫੋਰਡ ਹੇਜ਼, ਬੈਂਜਾਮਿਨ ਹੈਰੀਸਨ, ਜਾਰਜ ਬੁਸ਼ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ। 7 ਵਿੱਚੋਂ 10 ਅਮਰੀਕਨ ਜੋ ਏਜ ਗਰੁੱਪ 18 ਤੋਂ 29 ਵਾਲੇ ਆ, ਉਹ ਕਹਿੰਦੇ ਆ ਵੀ ਪੋਪੂਲਰ ਵੋਟ ਦੇ ਨਾਲ ਪ੍ਰੈਜ਼ੀਡੈਂਟ ਨੂੰ ਚੁਣਨਾ ਚਾਹੀਦਾ ਹੈਗਾ ਆ। ਜਦ ਕਿ 65 ਸਾਲ ਤੋਂ ਉੱਪਰ ਵਾਲੇ ਜੋ 56% ਲੋਕ ਕਹਿੰਦੇ ਆ ਵੀ ਪ੍ਰੈਜ਼ੀਡੈਂਟ ਪੋਪੂਲਰ ਵੋਟ ਦੇ ਨਾਲ ਚੁਣਨਾ ਚਾਹੀਦਾ। ਸੋ ਜੋ ਯੰਗ ਲੋਕ ਆ ਉਹ ਇਹ ਕਹਿ ਰਹੇ ਆ ਵੀ ਪੋਪੂਲਰ ਵੋਟ ਨਾਲ ਹੀ ਇਲੈਕਸ਼ਨ ਹੋਣੀ ਚਾਹੀਦੀ ਆ, ਸਿਲੈਕਸ਼ਨ ਹੋਣੀ ਚਾਹੀਦੀ ਆ ਪ੍ਰੈਜ਼ੀਡੈਂਟ ਦੀ। ਤੇ ਜਦੋਂ ਕਿ ਓਲਡਰ ਜਿਹੜੇ ਆ ਉਹ ਇਲੈਕਟਰਲ ਕਾਲਜ ਵੱਲ ਵਰਤਣਾ ਚਾਹੁੰਦੇ ਆ। ਸੋ ਆਪਾਂ ਦੇਖਿਆ ਹੀ ਆ ਵੀ ਇਲੈਕਟਰਲ ਕਾਲਜ ਦੀ ਕਿੰਨੀ ਜ਼ਿਆਦਾ ਇੰਪੋਰਟੈਂਸ ਆ। ਕਈ ਵਾਰੀ ਆਇਓਵਾ ਸਟੇਟ ਵਰਗੀ ਤੋਂ ਸ਼ੁਰੂ ਹੁੰਦਾ, ਹਾਲਾਂਕਿ ਉੱਥੇ ਬੜੀਆਂ ਘੱਟ ਵੋਟਾਂ ਹੁੰਦੀਆਂ। ਸੋ ਕੈਲੀਫੋਰਨੀਆ ਵੱਲ ਕੋਈ ਆਉਂਦਾ ਹੀ ਨਹੀਂ ਹੈ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਇਹ ਜਿਹੜੀ ਸਟੇਟ ਆ ਡੈਮੋਕ੍ਰੇਟ, ਉਹ ਸੋਚਦੇ ਵੀ ਸਾਨੂੰ ਆਪਣੇ ਆਪ ਸਾਡੀ ਝੋਲੀ 'ਚ ਪਈ ਹੋਈ ਆ, ਪੈ ਜਾਣੀ ਆ। ਰਿਪਬਲਿਕਨ ਕਹਿੰਦੇ ਵੀ ਅਸੀਂ ਇੱਥੇ ਜ਼ੋਰ ਨਹੀਂ ਲਾਉਣਾ ਕਿਉਂਕਿ ਅਸੀਂ ਜਿੱਤ ਨਹੀਂ ਸਕਦੇ ਹੈਗੇ। ਸੋ ਉੱਦਾਂ ਦੀਆਂ ਸਟੇਟਸ 'ਤੇ ਜ਼ੋਰ ਲਾਉਂਦੇ ਹੈਗੇ ਆ। ਸੋ ਇਹ ਦੇਖਦੇ ਆ ਵੀ ਇਹਦੇ 'ਤੇ ਚੇਂਜ ਆਉਂਦੀ ਆ ਕਿ ਨਹੀਂ ਆਉਂਦੀ। ਪਰ ਨਵੇਂ ਜੋ ਸਰਵੇ ਆ ਪਿਊ ਰਿਸਰਚ ਦੇ, ਇਹ ਉਹਨਾਂ ਨੇ ਜੂਨ 27 ਤੋਂ ਲੈ ਕੇ ਜੁਲਾਈ 4 ਇਸ ਸਾਲ ਤੱਕ ਕੀਤੇ ਸੀ, ਉਹਦੇ ਜਿਹੜੇ ਰਿਜ਼ਲਟ ਦਿੱਤੇ ਆ, ਤੇ ਐਨਪੀਆਰ ਨੇ ਸਪੈਸ਼ਲ ਰਿਪੋਰਟ ਇਹਦੇ ਉੱਤੇ ਕੱਢੀ ਆ। ਜੀ ਬਿਲਕੁਲ, ਇਲੈਕਟਰਲ ਕਾਲਜ ਜਾਊਗਾ ਨਹੀਂ ਜਾਊਗਾ, ਇਹ ਤਾਂ ਲੰਮਾ ਚੌੜਾ ਜਿਹੜਾ ਇਹ ਪ੍ਰੋਸੈਸ ਆ। ਬਹੁਤ ਸਾਰੇ ਜਿਹੜੇ ਕੌਂਸਟੀਟਿਊਸ਼ਨ ਦੇ ਜਿਹੜੇ ਸਕਾਲਰਸ ਆ, ਉਹ ਵੀ ਆਪੋ ਆਪਣੀ ਰਾਏ ਇਸ ਦੇ ਪ੍ਰਤੀ ਜਿਹੜੀ ਉਹ ਰੱਖਦੇ, ਕਹਿੰਦੇ ਵੀ ਇੱਦਾਂ ਕਰਨ ਦੇ ਨਾਲ ਫਿਰ ਭਾਰੀ ਵਸੋਂ ਵਾਲੀਆਂ ਜਨਸੰਖਿਆ ਵਾਲੀਆਂ ਜਿਹੜੀਆਂ ਸਟੇਟਸ ਆ, ਉਹਨਾਂ ਦਾ ਜ਼ੋਰ ਜਿਹੜਾ ਰਹਿ ਜਾਊਗਾ, ਅਤੇ ਜਿਹੜੀਆਂ ਛੋਟੀਆਂ ਜਿੱਥੇ ਘੱਟ ਪਾਪੂਲੇਸ਼ਨ ਆ ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ। ਜਿੱਦਾਂ ਹੁਣ ਤੁਸੀਂ ਦੱਸਿਆ ਵੀ ਰਿਪਬਲਿਕਨ ਕੈਲੀਫੋਰਨੀਆ 'ਚ ਨਹੀਂ ਜ਼ੋਰ ਲਾਉਂਦੇ, ਇਸੇ ਤਰੀਕੇ ਦੇ ਨਾਲ ਬਹੁਤ ਸਾਰੀਆਂ ਅਜਿਹੀਆਂ ਰੈੱਡ ਸਟੇਟਸ ਆ ਜਿੱਥੇ ਡੈਮੋਕ੍ਰੇਟ ਨਹੀਂ ਜਿਹੜਾ ਉਹ ਜ਼ੋਰ ਲਾਉਂਦੇ ਵੀ ਇਹ ਤਾਂ ਉਹਨਾਂ ਨੇ ਜਿਹੜੀ ਉਹ ਜਿੱਤੀ ਹੈ। ਸੋ ਇਹ ਬੈਲੈਂਸ ਕਦੀ ਬਣ ਪਊਗਾ ਕਿ ਨਹੀਂ, ਅਤੇ ਜਾਂ ਫਿਰ ਆਪਾਂ ਇਸ ਦੇ ਉੱਤੇ ਇੱਦਾਂ ਦੇ ਵਿਚਾਰ ਵਿਵਾਦ ਜਾਂ ਰਿਸਰਚ ਹੀ ਜਿਹੜੀ ਉਹ ਦੇਖਦੇ ਰਹਾਂਗੇ, ਚੇਂਜਿਸ ਆ ਸਕਣਗੇ ਕਿ ਨਹੀਂ, ਉਹ ਦੇਖਣ ਵਾਲੀ ਗੱਲ ਆ। ਸੋ ਦੋਨੋਂ ਤਰਫੋਂ ਦੇ ਜਿਹੜੇ ਰਾਏ ਆ ਉਹ ਆਪਾਂ ਨੂੰ ਸੁਣਨ ਨੂੰ ਇਸ ਦੇ ਵਿੱਚ ਮਿਲਦੀ ਹੈ, ਜਿੱਦਾਂ ਤੁਸੀਂ ਇਸ 'ਚ ਜ਼ਿਕਰ ਕੀਤਾ ਹੀ ਆ ਵੀ ਕਹਿੰਦੇ ਵੀ ਜ਼ਿਆਦਾ ਲੋਕ ਜਿਹਨੂੰ ਚਾਹੁੰਦੇ ਆ ਉਹਨੂੰ ਹੋਣਾ ਚਾਹੀਦਾ, ਅਤੇ ਦੂਜੇ ਕਹਿੰਦੇ ਆ ਵੀ ਇੱਦਾਂ ਕਰਨ ਦੇ ਨਾਲ ਘੱਟ ਵਸੋਂ ਵਾਲੀਆਂ ਸਟੇਟਸ ਦੇ ਉੱਤੇ ਜਾਂ ਉਹਨਾਂ ਲੋਕਾਂ ਦੀ ਫਿਰ ਰਾਏ ਨੂੰ ਕਿਸੇ ਨੇ ਵੀ ਪੁੱਛਣਾ ਨਹੀਂ ਹੈਗਾ। ਸੋ ਲੈਟਸ ਸੀ ਕੀ ਇਸ ਦੇ ਵਿੱਚ ਜਿਹੜਾ ਉਹ ਬਣਦਾ ਹੈਗਾ। ਅਤੇ ਹੁਣ ਆਪਾਂ ਲੈਂਦੇ ਇੱਕ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ, ਅਤੇ ਖਬਰਾਂ ਦਾ ਸਿਲਸਿਲਾ ਅਪਡੇਟ ਅਮਰੀਕਾ ਦੇ ਵਿੱਚ ਇੱਦਾਂ ਹੀ ਚੱਲਦਾ ਰਹੇਗਾ। ਅੱਜ ਰੀਅਲ estate ਅਤੇ ਮੌਰਗੇਜ ਦੀ ਇੰਡਸਟਰੀ ਨੂੰ ਲੈ ਕੇ ਗੱਲਬਾਤ ਕਰਨ ਲਈ ਜ਼ੈਂਡਰ ਮੌਰਗੇਜ ਤੋਂ
ਆਪਣੇ ਨਾਲ ਜੁੜਨਗੇ। ਸੋ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜੀ। ਪੰਜਾਬੀ ਰੇਡੀਓ USA, ਪੰਜਾਬੀਆਂ ਦੀ ਆਪਣੀ ਆਵਾਜ਼।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਦੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਇਸ ਮੌਕੇ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਰਾਜਕਰਨਵੀਰ ਸਿੰਘ ਜੀ, ਅੱਗੇ ਚੱਲੀਏ ਆਪਾਂ ਖਬਰ ਨੂੰ। ਇੱਕ ਇੰਗਲੈਂਡ ਤੋਂ ਬਹੁਤ ਹੀ ਵਧੀਆ ਖਬਰ ਆ ਰਹੀ ਆ। ਅਮਰਤ ਸਿੰਘ ਮਾਨ ਪਹਿਲਾ ਦਸਤਾਰਧਾਰੀ ਸਿੱਖ ਪ੍ਰੈਜ਼ੈਂਟਰ ਹੋ ਰਿਹਾ ਜੋ ਸਕਾਈ ਨਿਊਜ਼ ਉੱਥੇ ਦੀ ਜੋ ਟੈਲੀਵਿਜ਼ਨ ਹੈਗਾ ਉਹਦੇ ਉੱਤੇ ਖਬਰਾਂ ਦਿਆ ਕਰੂਗਾ। ਸੋ ਇੰਗਲੈਂਡ ਦੇ ਇਤਿਹਾਸ ਦੇ ਵਿੱਚ ਦਸਤਾਰਧਾਰੀ ਸਿੱਖ ਪਹਿਲਾ ਹੋਇਆ ਅਮਰਤ ਸਿੰਘ ਮਾਨ, ਜੋ ਹੁਣ ਸਕਾਈ ਨਿਊਜ਼ ਦੇ ਉੱਤੇ ਖਬਰਾਂ ਦਿਆ ਕਰੂਗਾ। ਬਹੁਤ ਹੀ ਯੰਗ ਜਰਨਲਿਸਟ ਹੈਗਾ ਆ ਸਕਾਈ ਨਿਊਜ਼ ਦੇ ਲਈ। ਕਹਿੰਦੇ ਪਈ ਸਲੋ UK ਨੂੰ ਬਿਲੋਂਗ ਕਰਦਾ ਆ। ਟ੍ਰੇਨਿੰਗ ਉਹਦੀ ਪਿਛਲੇ 8 ਮਹੀਨਿਆਂ ਤੋਂ ਚੱਲ ਰਹੀ ਆ ਤੇ ਨਾਲ ਦੀ ਨਾਲ NCTJ ਡਿਪਲੋਮਾ ਇਨ ਜਰਨਲਿਜ਼ਮ ਵੀ ਉਹ ਲੈ ਰਿਹਾ ਆ। ਪਿਛਲੇ 2 ਸਾਲਾਂ ਤੋਂ ਉਸ ਨੂੰ ਯੰਗ ਇੰਸਪਾਇਰੇਸ਼ਨ ਅਵਾਰਡ ਵੀ ਮਿਲਿਆ ਸੀ ਤੇ ਸਲੋ ਯੂਥ ਅਵਾਰਡ ਪ੍ਰਮੋਟ ਕਰਨ ਦੇ ਲਈ ਡਿਵਰਸਿਟੀ ਇਨ ਦਾ ਮੀਡੀਆ ਇੰਡਸਟਰੀ। ਤੇ ਇਹ ਪੋਜ਼ਿਟਿਵ ਰੋਲ ਮਾਡਲ ਅਵਾਰਡ, ਰੇਸ, ਫੇਥ, ਰਿਲੀਜਨ, ਇਹ ਉਸ ਨੂੰ ਨੈਸ਼ਨਲ ਡਿਵਰਸਿਟੀ ਅਵਾਰਡਸ ਵੀ ਮਿਲੇ ਹੈਗੇ ਆ। ਸੋ ਇਹ ਇੱਕ ਸਿੱਖ ਕੌਮ ਦੇ ਲਈ ਬਹੁਤ ਹੀ ਵਧੀਆ ਖਬਰ ਹੈਗੀ ਆ। ਪਈ ਆਪਾਂ ਕਈ ਵਾਰੀ ਦਸਤਾਰ ਸਜਾਉਣ ਤੋਂ ਹੀ ਭੱਜਦੇ ਰਹਿੰਦੇ ਆ, ਹੁਣ ਤੁਸੀਂ ਇੰਗਲੈਂਡ ਦੇ ਵਿੱਚ ਐਜ਼ ਏ ਮੇਨ ਜੋ ਸਕਾਈ ਨਿਊਜ਼ ਆ ਉੱਥੇ ਦਸਤਾਰਧਾਰੀ ਸਿੱਖ ਨੂੰ ਖਬਰਾਂ ਪੜ੍ਹਦੇ ਸੁਣਾਉਂਦੇ ਦੇਖੋਗੇ ਜੀ। ਉਸਨੇ ਆਲਰੇਡੀ ਕਈ ਜਿਹੜੇ ਉੱਥੇ ਦੀਆਂ ਨਿਊਜ਼ ਸਟੋਰੀਜ਼ ਟੈਲੀਕਾਸਟ ਦੇ ਵਿੱਚ ਜਿਹੜਾ ਉਹ ਹਿੱਸਾ ਜਿਹੜਾ ਉਹ ਲਿਆ ਹੈਗਾ ਆ। ਸੋ ਬਹੁਤ ਬਹੁਤ ਆਪਾਂ ਵਧਾਈ ਦਿੰਦੇ ਹਾਂ ਅਮਰਿਤ ਸਿੰਘ ਮਾਨ ਨੂੰ। ਸੋ ਰਿਪਰੈਜ਼ੈਂਟੇਸ਼ਨ ਮੈਟਰ। ਸੋ ਇਹਨੂੰ ਦੇਖ ਕੇ ਹੋਰ ਵੀ ਲੋਕਾਂ ਦਾ ਜਿਹੜਾ ਉਹ ਹੌਸਲਾ ਵੱਧਦਾ ਹੈਗਾ। ਉਹ ਜਿਹੜਾ ਹਰਜੋਤ ਸਿੰਘ ਜੀ ਕੰਮ ਲਗਾਤਾਰ ਇਸ ਦੇ ਵਿੱਚ ਉਹ ਕਰਦਾ ਆ ਰਿਹਾ ਹੈਗਾ ਆ। ਸੋ ਬਹੁਤ ਬਹੁਤ ਮੁਬਾਰਕਾਂ। ਪਹਿਲਾ ਦਸਤਾਰਧਾਰੀ ਜਿਹੜਾ ਸਿੱਖ ਐਂਕਰ ਆ ਉਹ UK ਦੇ ਵਿੱਚ ਉਸ ਨੂੰ ਇਹ ਮੌਕਾ ਮਿਲਿਆ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਿਹੜੇ ਲੋਕ ਜਿਨ੍ਹਾਂ ਨੂੰ ਰਿਟਾਇਰੀਜ਼ ਨੂੰ ਸੋਸ਼ਲ ਸਿਕਿਉਰਿਟੀ ਬੈਨੀਫਿਟ ਜਿਹੜੇ ਮਿਲਦੇ ਆ, ਉਹ ਦੱਸਿਆ ਜਾ ਰਿਹਾ ਵੀ 2023 ਦੇ ਵਿੱਚ ਉਹਨਾਂ ਵਿੱਚ $159 ਦਾ ਵਾਧਾ ਜਿਹੜਾ ਆ ਉਹ ਕੀਤਾ ਜਾ ਸਕਦਾ। ਇਨਫਲੇਸ਼ਨ ਦੀ ਦਰ ਦੇ ਨਾਲ ਨਾਲ ਜਿਹੜੇ ਸੋਸ਼ਲ ਸਿਕਿਉਰਿਟੀ ਦੇ ਬੈਨੀਫਿਟਸ ਆ ਉਹਨਾਂ ਨੂੰ ਵੀ ਉਸ ਦੇ ਤਹਿਤ ਵਧਾਇਆ ਜਾ ਰਿਹਾ ਆ। ਸੋ ਐਸਟੀਮੇਟ ਇਹੀ ਜਿਹੜਾ ਉਹ ਦੱਸਿਆ ਜਾ ਰਿਹਾ ਵੀ $159 ਪ੍ਰਤੀ ਮਹੀਨਾ ਜਿਹੜਾ ਆ ਉਹ ਮੰਥਲੀ ਬੈਨੀਫਿਟ ਦੇ ਵਿੱਚ ਵਾਧਾ ਹੋ ਸਕਦਾ ਹੈ। ਸੋ ਕਹਿੰਦੇ ਵੀ ਐਵਰੇਜ ਰਿਟਾਇਰੀ ਬੈਨੀਫਿਟ ਜਿਹੜਾ $1656 ਦਾ ਆ ਉਹ ਇਸ ਦੇ ਵਿੱਚ ਐਡ ਹੋ ਸਕਦਾ ਹੈ। ਸੋ ਸੋਸ਼ਲ ਸਿਕਿਉਰਿਟੀ ਬੈਨੀਫਿਟਸ ਤਕਰੀਬਨ 9.5% ਤੋਂ ਵੱਧ ਜਿਹੜੇ ਇੱਕ ਸੀਨੀਅਰ ਸਿਟੀਜ਼ਨ ਲੀਗ, ਇੱਕ ਨਾਨ ਪਾਰਟੀਜ਼ਨ ਸੀਨੀਅਰ ਗਰੁੱਪ ਆ, ਉਹਨਾਂ ਨੇ ਕਿਹਾ ਆ ਵੀ ਇਸ ਨੂੰ ਵਧਾ ਦੇਣਾ ਜਿਹੜਾ ਉਹ ਚਾਹੀਦਾ, ਕਿਉਂਕਿ ਕੰਜ਼ਿਊਮਰ ਪ੍ਰਾਈਸ ਇੰਡੈਕਸ ਡਾਟਾ ਜਿਹੜਾ ਰੀਸੈਂਟ ਰਿਲੀਜ਼ ਹੋਇਆ ਆ ਉਸ ਦੇ ਤਹਿਤ ਉਹਨਾਂ ਨੇ ਦੱਸਿਆ ਹੈਗਾ ਆ। ਸੋ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਕੈਲਕੂਲੇਟ ਕਰਦੀ ਆ ਜਿਹੜਾ ਐਵਰੀ ਈਅਰ COLA ਜਿਹੜਾ ਹੁੰਦਾ ਆ ਵੀ ਕਿੰਨਾ ਜਿਹੜਾ CPI ਜਿਹੜਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਉਹ ਵਧਿਆ ਹੈਗਾ 3rd ਕੁਆਰਟਰ ਜਿਹੜਾ ਕਰੰਟ ਈਅਰ ਆ, ਤੇ ਐਵਰੇਜ ਜਿਹੜੀ ਹੁੰਦੀ ਆ 3rd ਕੁਆਰਟਰ ਦੀ ਉਸ ਤੋਂ ਪਿਛਲੇ ਸਾਲ ਦੇ ਮੁਕਾਬਲੇ। ਸੋ ਇਹ ਇਸ ਆਧਾਰ ਦੇ ਉੱਤੇ, ਇਸ ਡਾਟੇ ਦੇ ਆਧਾਰ ਦੇ ਉੱਤੇ ਜਿਹੜਾ ਉਹ ਦੇਖਿਆ ਜਾਂਦਾ। ਸੋ ਕਹਿੰਦੇ ਅਜੇ ਤਾਂ 2 ਮਹੀਨੇ ਦਾ ਡਾਟਾ ਆਉਣਾ ਬਾਕੀ ਹੈਗਾ ਅਗਲੇ ਸਾਲ ਦੇ ਜਿਹੜੇ ਬੈਨੀਫਿਟਸ ਆ, ਕਾਸਟ ਆਫ ਲਿਵਿੰਗ ਐਡਜਸਟਮੈਂਟ ਜਿਹਨੂੰ COLA ਕਹਿੰਦੇ ਆ, ਉਹ ਹੋਣ ਦੇ ਲਈ। ਪਰ ਹਾਲ ਦੀ ਘੜੀ ਇਹ ਦੇਖਿਆ ਜਾ ਰਿਹਾ ਵੀ ਤਕਰੀਬਨ 9.5% ਇਸ ਨੂੰ ਵਧਾਇਆ ਜਾ ਸਕਦਾ ਹੈ, ਜਿਸ ਦੇ ਨਾਲ ਸੋਸ਼ਲ ਸਿਕਿਉਰਿਟੀ ਦੇ ਵਿੱਚ $159 ਤੱਕ ਦਾ ਜਿਹੜਾ ਵਾਧਾ ਹੋ ਸਕਦਾ ਆ। ਸੋ ਇਹ ਵੱਧ ਵੀ ਸਕਦਾ ਆ, ਘੱਟ ਵੀ ਸਕਦਾ, ਪਰ ਹਾਲ ਦੀ ਘੜੀ ਜਿਹੜੀਆਂ ਪ੍ਰੈਡਿਕਸ਼ਨਸ ਆ ਜਿਹੜੇ ਸੀਨੀਅਰ ਸਿਟੀਜ਼ਨ ਲੀਗ ਆ ਉਹਨਾਂ ਦੇ ਮੁਤਾਬਕ CPI ਦੇ ਡਾਟਾ ਨੂੰ ਜਿਹੜਾ ਦੇਖਦੇ ਹੋਏ ਇਹ ਦੱਸੀਆਂ ਗਈਆਂ ਨੇ ਜੀ। ਅਗਲੀ ਖਬਰ ਵੱਲ ਚਲੀਏ। ਆਮਿਰ ਖਾਨ ਦਰਬਾਰ ਸਾਹਿਬ ਅੱਜ ਸਵੇਰੇ ਗਏ ਹੈਗੇ ਆ। ਉਹਨਾਂ ਦੀ ਜਿਹੜੀ ਨਵੀਂ ਫਿਲਮ ਲਾਲ ਸਿੰਘ ਚੱਢਾ ਆ ਰਹੀ ਉਹਨੂੰ ਲੈ ਕੇ। ਆਮਿਰ ਖਾਨ ਬਹੁਤ ਹੀ ਵਧੀਆ ਬਾਲੀਵੁੱਡ ਦਾ ਐਕਟਰ ਹੈਗਾ। ਪਿਛਲੇ ਦਿਨਾਂ ਦੇ ਵਿੱਚ ਜੋ BJP ਆ ਜਾਂ ਉੱਥੇ ਦੀ ਰੈਡੀਕਲ ਹਿੰਦੂ ਆਰਗੇਨਾਈਜੇਸ਼ਨਸ ਆ, ਉਹਨਾਂ ਨੇ ਇਸ ਦੀ ਜੋ ਫਿਲਮ ਆਈ ਆ ਲਾਲ ਸਿੰਘ ਚੱਢਾ, ਉਸ ਨੂੰ ਬਾਈਕਾਟ ਕਰਨ ਦੇ ਲਈ ਪੂਰਾ ਜ਼ੋਰ ਲਾਇਆ। ਟਵਿੱਟਰ ਦੇ ਉੱਤੇ ਪਹਿਲੇ 2-3 ਟ੍ਰੈਂਡਸ ਦੇ ਵਿੱਚ ਇਹ ਚੱਲ ਰਿਹਾ ਬਾਈਕਾਟ ਲਾਲ ਸਿੰਘ ਚੱਢਾ। ਇਹ ਬਹੁਤ ਹੀ ਵਧੀਆ ਫਿਲਮ ਉਸਨੇ ਬਣਾਈ ਆ, ਇੱਕ ਖੁਦ ਆਪ ਸਰਦਾਰ ਬਣ ਕੇ, ਨਕਲੀ ਦਾੜੀ ਨਹੀਂ ਲਾ ਕੇ। ਤੇ ਇਹ ਇੱਕ ਤਰ੍ਹਾਂ ਨਾਲ ਜੋ ਟੌਮ ਹੈਂਕਸ ਦੀ 1994 ਦੇ ਵਿੱਚ ਮੂਵੀ ਆਈ ਸੀ ਫੋਰੈਸਟ ਗੰਪ,
ਉਸ ਤਰ੍ਹਾਂ ਦੀ ਹੈਗੀ ਆ, ਤੇ ਉਸਨੇ ਕਿਹਾ ਵੀ ਮੈਂ ਪਿਛਲੇ 48 ਘੰਟਿਆਂ ਤੋਂ ਸੁੱਤਾ ਨਹੀਂ ਹੈਗਾ, ਤੇ ਮੈਂ ਆਪਣੇ ਆਪ ਨੂੰ ਬੁੱਕਸ ਪੜ੍ਹ ਕੇ ਬਿਜੀ ਰੱਖ ਰਿਹਾ ਹੈਗਾ। 11 ਅਗਸਤ ਨੂੰ ਇਹ ਮੂਵੀ ਰਿਲੀਜ਼ ਹੋਣੀ ਹੈਗੀ ਆ, ਤੇ ਇਸ ਤੋਂ ਪਹਿਲਾਂ SGPC ਦੇ ਮੈਂਬਰਸ ਨੇ ਵੀ ਇਹ ਮੂਵੀ ਦੇਖੀ ਹੈਗੀ, ਉਹਨਾਂ ਨੇ ਵੀ ਇਸ ਨੂੰ ਓਕੇ ਕੀਤਾ ਹੈਗਾ। ਸੋ ਆਪਾਂ ਸਾਰਿਆਂ ਨੂੰ ਸਾਥ ਦੇਣਾ ਬਣਦਾ ਹੈ, ਕਿਉਂਕਿ ਆਮਿਰ ਖਾਨ ਇੱਦਾਂ ਦਾ ਐਕਟਰ ਆ ਜਿਸ ਨੇ ਇੰਡੀਆ ਦੇ ਵਿੱਚ ਜੋ ਇਨਟੋਲਰੈਂਸ ਚੱਲ ਰਹੀ ਹੈਗੀ, ਜੋ ਉੱਥੇ ਧੱਕਾ ਚੱਲ ਰਿਹਾ ਮਿਨੋਰਟੀਜ਼ ਨਾਲ, ਉਹ ਕਦੇ ਨਾ ਕਦੇ ਸਟੇਟਮੈਂਟ ਦੇ ਦਿੰਦਾ ਹੈਗਾ। ਪਿੱਛੇ ਜਿਹੜੀ ਉਸਨੇ ਇੱਕ PK ਮੂਵੀ ਬਣਾਈ ਸੀ, ਕਿਸ ਤਰ੍ਹਾਂ ਜੋ ਧਾਰਮਿਕ ਸੰਸਥਾਵਾਂ ਆ ਉਹ ਕਿੱਦਾਂ ਲੋਕਾਂ ਦਾ ਸ਼ੋਸ਼ਣ ਕਰਦੀਆਂ ਆ, ਉਸ ਕਰਕੇ ਇਹਦਾ ਵੀ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਹੈ। ਜੀ, ਟਿਕਟੌਕ ਦੀ ਪੇਰੈਂਟ ਕੰਪਨੀ ਬਾਈਟ ਕੰਪਨੀ, ਉਹਨਾਂ ਨੇ ਇੱਕ ਪ੍ਰਾਈਵੇਟ ਹਸਪੀਟਲ ਚੇਨ ਚਾਈਨਾ ਦੇ ਵਿੱਚ ਉਸ ਨੂੰ ਅਕਵਾਇਰ ਕੀਤਾ ਹੈ। $1.5 ਬਿਲੀਅਨ ਦੀ ਲਾਗਤ ਦੀ ਐਮਕੇਅਰ ਹੈਲਥ ਕੇਅਰ ਕਰਕੇ ਜਿਹੜੀ ਆਰਗੇਨਾਈਜੇਸ਼ਨ ਆ, ਬੜੀ ਹਾਈ ਐਂਡ ਹੈਲਥ ਕੇਅਰ ਆਰਗੇਨਾਈਜੇਸ਼ਨ ਆ, ਉਸ ਨੂੰ ਇਹਨਾਂ ਨੇ ਖਰੀਦ ਲਿਆ ਹੈਗਾ ਆ। ਇਹ ਬੀਜਿੰਗ ਦੇ ਵਿੱਚ 2006 ਦੇ ਵਿੱਚ ਆਈ ਸੀ। ਮੈਟਰਨਿਟੀ ਕੇਅਰ ਤੇ ਵੂਮਨ ਹੈਲਥ ਤੇ ਪੀਡੀਆਟ੍ਰਿਕਸ, ਉਸ ਦੇ ਉੱਤੇ ਵਿੱਚ ਇਹ ਜ਼ਿਆਦਾ ਕੰਮ ਕਰਦੀ ਆ। ਸੋ ਇਹ ਸਾਰਿਆਂ ਨੂੰ ਇਸ ਚੀਜ਼ ਨੇ ਬੜੇ ਅਚੰਭੇ ਦੇ ਵਿੱਚ ਲਿਆਂਦਾ ਵੀ ਟਿਕਟੌਕ ਵਰਗੀ ਜਿਹੜੀ ਇੱਕ ਸੋਸ਼ਲ ਮੀਡੀਆ ਕਹਿ ਲਓ ਜਾਂ ਐਂਟਰਟੇਨਮੈਂਟ ਵਾਲੀ ਜਿਹੜੀ ਉਹਦੀ ਕੰਪਨੀ ਆ, ਪੇਰੈਂਟ ਕੰਪਨੀ ਆ, ਉਹ ਇਸ ਪਾਸੇ ਵੱਲ ਨੂੰ ਜਿਹੜਾ ਉਹ ਕਿਉਂ ਜਿਹੜੀ ਉਹ ਜਾ ਰਹੀ ਆ। ਸਪੋਕਸ ਪਰਸਨ ਜਿਹੜੇ ਉਹਨਾਂ ਨੇ ਜ਼ਾਇਓਹੀ ਹੈਲਥ ਦੇ, ਉਹਨਾਂ ਨੇ ਕਨਫਰਮ ਕੀਤਾ ਵੀ ਐਕੁਇਜ਼ੀਸ਼ਨ ਜਿਹੜੀ ਉਹ ਹੋ ਰਹੀ ਆ, ਪਰ ਇਹ ਨਹੀਂ ਐਕਸਪਲੇਨ ਕੀਤਾ ਵੀ ਇਹ ਹੈਲਥ ਕੇਅਰ ਦੇ ਵਿੱਚ ਕਿਉਂ ਜਾ ਰਹੇ ਆ। ਮੇ ਬੀ ਹਰਜੋਤ ਸਿੰਘ ਜੀ ਇਹ ਦੇਖਦੇ ਹੋਣ ਵੀ ਹੁਣ ਐਮਾਜ਼ੋਨ ਨੇ ਵੀ ਰੀਸੈਂਟਲੀ ਜੁਲਾਈ ਦੇ ਵਿੱਚ ਅਨਾਉਂਸ ਕੀਤਾ ਵੀ ਉਹ ਇੱਕ ਵਨ ਮੈਡੀਕਲ ਕਰਕੇ ਜਿਹੜੀ ਅਮਰੀਕਾ ਦੀ ਹੈਲਥ ਕੇਅਰ ਹੈਗੀ ਆ, ਉਸ ਨੂੰ ਉਹਨਾਂ ਨੇ ਐਕਵਾਇਰ ਕਰਨਾ ਆ $4 ਬਿਲੀਅਨ ਦੇ ਵਿੱਚ, ਤੇ ਕਹਿੰਦੇ ਅਸੀਂ ਵੀ ਪਿੱਛੇ ਕਿਉਂ ਰਹੀਏ। ਤੇ ਜਾਂ ਉਹ ਦੇਖ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੈਲਥ ਦੀਆਂ ਪ੍ਰੋਬਲਮਸ ਬਹੁਤ ਜ਼ਿਆਦਾ ਵਧਣ ਵਾਲੀਆਂ ਆ, ਆਪਣੀਆਂ ਜਿਹੜੀਆਂ ਸੋਸ਼ਲ ਮੀਡੀਆ ਐਪਸ ਤੋਂ ਇਹਨਾਂ ਵੱਲ ਨੂੰ ਜਿਹੜਾ ਉਹ ਕਿੱਦਾਂ ਲੋਕਾਂ ਨੂੰ ਧੱਕਿਆ ਜਾਵੇ, ਤਾਂ ਜੋ ਇੱਕ ਤਾਂ ਜਿਹੜੀ ਉੱਥੇ ਐਡ ਰੈਵਨਿਊ ਜਨਰੇਟ ਕਰਦੇ ਆ ਟਿਕਟੌਕ ਜਾਂ ਐਮਾਜ਼ੋਨ ਦੇ ਜਾਂ ਪ੍ਰਾਈਮ ਵਰਗੇ ਇੱਦਾਂ ਦੇ, ਉਸ ਦੇ ਜ਼ਰੀਏ, ਤੇ ਉਹਨੂੰ ਆਪਣੀ ਹੋਰ ਇਨਕਮ ਦੇ ਵਿੱਚ ਕਿੱਦਾਂ ਇਨਕਰੀਜ਼ ਜਿਹੜਾ ਉਹ ਕੀਤਾ ਜਾਵੇ। ਇਹਦੇ ਨਾਲ ਇਹ ਵੀ ਹਰਜੋਤ ਸਿੰਘ ਜੀ ਇੱਕ ਹੋਰ ਚੀਜ਼ ਵੀ ਨਾਲ ਹੀ ਜੁੜੀ ਆ। ਰੀਸੈਂਟਲੀ ਆਪਾਂ ਇਸ ਦੇ ਉੱਤੇ ਗੱਲਬਾਤ ਵੀ ਕੀਤੀ ਸੀ ਵੀ ਜਿਹੜੀਆਂ ਵੱਡੀਆਂ ਕੰਪਨੀਆਂ ਟੈਕ ਜਾਇੰਟਸ ਆ, ਉਹ ਲੋਕਾਂ ਦਾ ਹਰ ਤਰੀਕੇ ਦਾ ਡਾਟਾ ਜਿਹੜਾ ਅਕਵਾਇਰ ਕਰਨਾ ਜਿਹੜੀਆਂ ਚਾਹੁੰਦੀਆਂ। ਵਨ ਮੈਡੀਕਲ ਨੂੰ ਅਕਵਾਇਰ ਕਰਕੇ ਐਮਾਜ਼ੋਨ ਲੋਕਾਂ ਦਾ ਹੈਲਥ ਡਾਟਾ ਜਿਹੜਾ ਆ ਉਹ ਰੈਕਟਸ ਆ ਉਹ ਆਪਣੇ ਕੋਲ ਜਿਹੜੇ ਉਹ ਲਊਗੀ। ਇਸੇ ਤਹਿਤ ਮੇ ਵੀ ਜਿਹੜੀ ਟਿਕਟੌਕ ਦੀ ਪੇਰੈਂਟ ਕੰਪਨੀ ਬਾਈਟ ਡਾਂਸ ਆ, ਉਹ ਵੀ ਹੈਲਥ ਕੇਅਰ ਦਾ ਡਾਟਾ ਜਿਹੜਾ ਉਹ ਲੋਕਾਂ ਦਾ ਆਪਣੇ ਕੋਲ ਜਿਹੜਾ ਉਹ ਰੱਖਣਾ ਚਾਹੁੰਦੀ ਹੈ, ਤਾਂ ਜੋ ਉਹਨਾਂ ਨੂੰ ਹੋਰ ਚੀਜ਼ਾਂ ਜਿਹੜੀਆਂ ਆ ਉਹ ਸੈੱਲ ਕੀਤੀਆਂ ਜਿਹੜੀਆਂ ਉਹ ਜਾ ਸਕਣ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਐਂਟਰਟੇਨਮੈਂਟ ਕੰਪਨੀਆਂ ਹੈਲਥ ਕੇਅਰ ਦੇ ਵਿੱਚ ਜਾ ਕੇ ਇੱਦਾਂ ਦੇ ਡਾਟਾ ਦੇ ਉੱਤੇ ਅੱਖ ਰੱਖੀ ਬੈਠੀਆਂ ਆ। ਇਹ ਜ਼ਰੂਰ ਇੱਕ ਚਿੰਤਾ ਦਾ ਵਿਸ਼ਾ ਸਾਰਿਆਂ ਦੀ ਹੋਣਾ ਚਾਹੀਦਾ ਹੈ। ਅਗਲੀ ਖਬਰ ਵੱਲ ਚਲੀਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਅੱਜ ਇੱਕ ਵੈਟਰਨਸ ਦੇ ਹੈਲਥ ਕੇਅਰ ਬੈਨੀਫਿਟ ਦੇ ਸੰਬੰਧ ਦੇ ਵਿੱਚ ਬਿੱਲ ਨੂੰ ਸਾਈਨ ਕੀਤਾ ਹੈਗਾ। ਜਿਹੜੇ ਫੌਜੀ ਟੌਕਸਿਕ ਬਰਨ ਪੇਟਸ ਨੂੰ ਐਕਸਪੋਜ਼ ਹੋਏ ਆ, ਉਹਨਾਂ ਨੂੰ ਇਹ ਹੈਲਪ ਕਰੇਗਾ। ਟੌਕਸਿਕ ਬਰਨ ਪੇਟਸ ਇੱਕ ਇੱਦਾਂ ਦੀ ਚੀਜ਼ ਆ ਵੀ ਜਿੱਥੇ ਵੀ ਕਿਤੇ ਜੰਗ ਚੱਲਦੀ ਆ, ਜਿਸ ਤਰ੍ਹਾਂ ਪਿਛਲੇ ਸਮੇਂ ਦੇ ਦੌਰਾਨ ਅਫਗਾਨਿਸਤਾਨ ਸੀ ਜਾਂ ਸੀਰੀਆ ਸੀ, ਸੋ ਅਮਰੀਕਨ ਮਿਲਟਰੀ ਦੇ ਬੇਸਿਸ ਦੇ ਲਾਗੇ ਇਹ ਬਹੁਤ ਵੱਡੀਆਂ ਭੱਠੀਆਂ ਕਹਿ ਸਕਦੇ ਬਣਾਈਆਂ ਜਾਂਦੀਆਂ, ਜਿਨ੍ਹਾਂ ਦੇ ਵਿੱਚ ਟਰੈਸ਼, ਹੋਰ ਹੈਜ਼ਰਡਸ ਮਟੀਰੀਅਲ, ਕੈਮੀਕਲ ਕੰਪਾਊਂਡਸ ਬਰਨ ਕੀਤੇ ਜਾਂਦੇ ਹੈਗੇ ਆ। ਸੋ ਉਹਦੇ ਨਾਲ ਜੋ ਆਲੇ ਦੁਆਲੇ ਦੇ ਏਰੀਏ 'ਚ ਫੌਜੀ ਹੁੰਦੇ ਆ, ਉਹ ਐਕਸਪੋਜ਼ ਹੋ ਜਾਂਦੇ ਤੇ ਉਹਨਾਂ ਨੂੰ ਕੈਂਸਰ ਵੀ ਹੋ ਜਾਂਦਾ, ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਹੈਗੀਆਂ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਦਾ ਖੁਦ ਦਾ ਇੱਕ ਸਨ BO ਬਾਈਡਨ, ਜਿਸ ਨੇ ਇਰਾਕ ਦੇ ਵਿੱਚ ਐਜ਼ ਏ ਵੈਟਰਨ ਸਰਵ ਕੀਤਾ ਸੀ ਤੇ ਬਾਅਦ ਦੇ ਵਿੱਚ ਅਟਾਰਨੀ ਜਨਰਲ ਵੀ ਬਣਿਆ ਸੀ ਡੈਲਵਰੇ ਦੇ ਵਿੱਚ, ਤੇ ਉਹ 2015 'ਚ ਉਹਨਾਂ ਦੀ ਮੌਤ ਹੋ ਗਈ ਸੀ ਬ੍ਰੇਨ ਕੈਂਸਰ ਕਰਕੇ। ਤੇ 3.5 ਮਿਲੀਅਨ ਟੌਕਸਨ ਐਕਸਪੋਜ਼ਡ ਹੋਏ ਆ ਵੈਟਰਨਸ ਨੂੰ। ਸੋ ਇਸ ਦੇ ਸੰਬੰਧ ਦੇ ਵਿੱਚ 2010 ਦੇ ਵਿੱਚ ਤਾਂ ਇਹ ਜੋ ਹੁੰਦਾ ਸੀ, ਜਿਸ ਤਰ੍ਹਾਂ ਮੈਂ ਕਹਿ ਰਿਹਾ ਵੀ ਜਿਹੜੇ ਇਹ ਭੱਠੀਆਂ ਲਾਈਆਂ ਜਾਂਦੀਆਂ ਸੀਆਂ, ਉਹ ਬੰਦ ਕਰ ਦਿੱਤੀਆਂ ਗਈਆਂ। ਪਰ ਉਸ ਤੋਂ ਪਹਿਲਾਂ ਦੇ ਜੋ ਫੌਜੀ ਹੈਗੇ ਆ,
ਉਹ ਐਕਸਪੋਜ਼ ਹੋਏ ਆ। ਹਜੇ ਵੀ ਉਹਨਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਜਿੱਦਾਂ ਸਿਰ ਦਰਦ, ਨੰਬਨੈਸ, ਡਿਜ਼ੀਨੈਸ, ਕੈਂਸਰ, ਸੋ ਉਹਨਾਂ ਬਿਮਾਰੀਆਂ ਨੂੰ ਹੈਂਡਲ ਕਰਨ ਦੇ ਲਈ ਐਕਸਟਰਾ ਜੋ ਮਨੀ ਤੇ ਹੋਰ ਸਰਵਿਸਿਜ਼ ਵੈਟਰਨਸ ਨੂੰ ਦਿੱਤੀਆਂ ਜਾਣਗੀਆਂ। ਉਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਤੇ ਇੰਟੀਰੀਅਰ ਸੈਕਟਰੀ ਡੈਬ ਹਾਲੈਂਡ, ਹੈਲਥ ਤੇ ਹਿਊਮਨ ਸਰਵਿਸਿਜ਼ ਦੇ ਸੈਕਟਰੀ ਜ਼ਾਵੀਅਰ ਬਸੀਰਾ, ਟਰਾਂਸਪੋਰਟੇਸ਼ਨ ਸੈਕਟਰੀ ਪੀਟ ਬਟੀਜਸ, ਵੈਟਰਨ ਅਫੇਅਰਸ ਦੇ ਸੈਕਟਰੀ ਡੈਨਿਸ ਮੈਕਡੋ ਤੇ ਹੋਮਲੈਂਡ ਸੈਕਟਰੀ ਅਲੈਜੈਂਡਰੋ ਮੈਰਕਸ, ਇਹ ਸਾਰੇ ਹੀ ਜੋ ਆ ਵਾਈਟ ਹਾਊਸ ਦੇ ਵਿੱਚ ਇਸ ਬਿੱਲ ਨੂੰ ਸਾਈਨ ਕਰਨ ਦੇ ਲਈ ਹਾਜ਼ਰ ਸੀ। ਜੀ, ਜੀ ਬਿਲਕੁਲ। ਇਹ ਬੀਤੇ ਦਿਨਾਂ ਦੇ ਵਿੱਚ ਚੰਗੇ ਵਾਦ-ਵਿਵਾਦ ਤੋਂ ਬਾਅਦ ਦੇ ਵਿੱਚ ਪਾਸ ਹੋਇਆ ਸੀ, ਜਦੋਂ ਰਿਪਬਲਿਕਨਸ ਨੇ ਇਹ ਜਿਹੜੀਆਂ ਸਹੂਲਤਾਂ ਵੈਟਰਨਸ ਨੂੰ ਦੇਣ ਤੋਂ ਇੱਕ ਹਿਸਾਬ ਦੇ ਨਾਲ ਉਸ ਬਿੱਲ ਨੂੰ ਰੋਕ ਦਿੱਤਾ, ਪਰ ਬਾਅਦ ਦੇ ਵਿੱਚ ਲੋਕਾਂ ਦੇ ਦਬਾਅ ਤੋਂ ਬਾਅਦ 'ਚ, ਵੈਟਰਨਸ ਦੀ ਨਾਰਾਜ਼ਗੀ ਤੋਂ ਬਾਅਦ 'ਚ ਉਹਨਾਂ ਨੂੰ ਆਪਣਾ ਉਹ ਜਿਹੜਾ ਫੈਸਲਾ ਉਹ ਬਦਲਣਾ ਪਿਆ ਤੇ ਫਿਰ ਇਹ ਸੈਨੇਟ 'ਚ ਬਿੱਲ ਜਿਹੜਾ ਉਹ ਪਾਸ ਹੋਇਆ ਸੀ। ਤੇ ਜਿੱਦਾਂ ਤੁਸੀਂ ਦੱਸਿਆ ਵੀ ਅੱਜ ਇਸ ਨੂੰ ਬਾਈਡਨ ਹੁਣਾਂ ਨੇ ਜਿਹੜਾ ਉਹ ਸਾਈਨ ਕਰਕੇ ਹੋਂਦ ਦੇ ਵਿੱਚ ਕਾਨੂੰਨ ਦੇ ਰੂਪ ਦੇ ਵਿੱਚ ਉਸਨੂੰ ਬਦਲ ਦਿੱਤਾ ਹੈਗਾ ਆ। ਸੋ ਆਪਾਂ ਜਿਹੜੀ ਆ ਜੀ ਗੱਲਬਾਤ ਆ ਉਹ ਹੁਣ ਕਰਨੀ ਹੈਗੀ ਆ ਜਿਹੜੇ ਰੈਜ਼ੈਂਡਰ ਮੌਰਗੇਜ ਤੇ ਰੀਅਲ ਐਸਟੇਟ ਵਾਲੇ ਉਹਨਾਂ ਦੇ ਨਾਲ ਜਿਹੜੀ ਉਹ ਆਪਾਂ ਗੱਲਬਾਤ ਕਰਾਂਗੇ ਤੇ ਗੱਲਬਾਤ ਦੇ ਲਈ ਆਪਣੇ ਨਾਲ ਸੁਖਬੀਰ ਜੀ ਕੁਛ ਹੀ ਮਿੰਟਾਂ ਦੇ ਵਿੱਚ ਜੁੜਨ ਵਾਲੇ ਨੇ। ਜੀ ਤੇ ਹਰਜੋਤ ਸਿੰਘ ਜੀ, ਆਪਾਂ ਦੇਖ ਰਹੇ ਸੀ ਕ੍ਰਿਪਟੋ ਕਰੰਸੀ ਨੂੰ ਲੈ ਕੇ ਇੱਕ ਹੋਰ ਜਿਹੜੇ ਕ੍ਰਿਮੀਨਲਸ ਆ ਉਹਨਾਂ ਨੇ $540 ਮਿਲੀਅਨ ਜਿਹੜੇ ਆ ਉਹਨਾਂ ਨੂੰ ਲੌਂਡਰ ਜਿਹੜਾ ਉਹ ਕੀਤਾ। ਇੱਕ ਰੈਨਬ੍ਰਿਜ ਕਰਕੇ ਜਿਹੜੀ ਸਰਵਿਸ ਆ ਉਸ ਨੂੰ ਵਰਤਦੇ ਹੋਏ ਨਵੀਂ ਰਿਪੋਰਟ ਜਿਹੜੀ ਆ ਉਹ ਇਸ ਟਾਈਮ ਪੇਸ਼ ਜੀ ਕੀਤੀ ਗਈ ਆ। ਸੋ ਬਹੁਤ ਵਾਰ ਰਾਜਕਰਮਵੀਰ ਸਿੰਘ ਜੀ, ਜਿਹੜੇ ਸਾਡੇ ਸਰੋਤੇ ਆ ਉਹ ਇਦਾਂ ਵੀ ਸੋਚਦੇ ਰਹਿੰਦੇ ਆ ਵੀ ਸ਼ਾਇਦ ਅਸੀਂ ਨੈਗੇਟਿਵ ਖਬਰਾਂ ਦਿੰਦੇ ਆ। ਖਬਰਾਂ ਜਿਹੜੀਆਂ ਹੁੰਦੀਆਂ ਉਹ ਤਾਂ ਖਬਰਾਂ ਹੀ ਦਿੰਦੇ ਆ। ਹੁਣ ਅਸੀਂ ਤਾਂ ਕੋਈ ਕ੍ਰੀਏਟ ਨਹੀਂ ਕਰਦੇ ਹੈਗੇ ਖਬਰ ਆਪਣੇ ਆਪ। ਜੋ ਮੀਡੀਆ ਦੇ ਵਿੱਚ ਜੋ ਮੇਜਰ ਇੰਟਰਨੈਸ਼ਨਲ ਮੀਡੀਆ ਆ ਉਹੀ ਖਬਰਾਂ, ਚਾਹੇ ਤੁਹਾਡੀਆਂ ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮ, ਲਾਸ ਐਂਜਲਸ ਟਾਈਮ ਜਾਂ ਲੋਕਲ ਸਾਡੇ ਜਿੰਨੇ ਵੀ ਨਿਊਜ਼ਪੇਪਰ, ਮਰਕਰੀ ਨਿਊਜ਼, ਫ੍ਰਿਜ਼ਨੋ ਵੀ, ਸੈਕਰਾਮੈਂਟੋ ਵੀ, ਉਹੀ ਖਬਰਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੁੰਦੇ ਆ। ਪਰ ਇਹ ਵੀ ਡਿਪੈਂਡ ਕਰਦਾ ਵੀ ਤੁਸੀਂ ਕਿਸੇ ਖਬਰ ਨੂੰ ਕਿਸ ਤਰ੍ਹਾਂ ਸੋਚਦੇ ਹੋ। ਆਪਾਂ ਰੀਅਲ ਸਟੇਟ ਦੀ ਗੱਲਬਾਤ ਵੀ ਕਰਨੀ ਹੈਗੀ ਆ ਆਪਣੇ ਭੰਡਾਲ ਹੁਣਾਂ ਦੇ ਨਾਲ, ਜ਼ੈਂਡਰ ਮੌਰਗੇਜ ਤੋਂ। ਜੇ ਹੁਣ ਅੱਜ ਰੀਅਲ ਸਟੇਟ ਦੀ ਗੱਲ ਕਰਦੇ ਜਾਈਏ, USA ਦੇ ਵਿੱਚ ਜੋ ਘਰਾਂ ਦੀ ਸਪਲਾਈ ਆ ਉਹ 30.7% ਲਿਸਟਿੰਗ ਦੇ ਵਿੱਚ ਇਨਕਰੀਜ਼ ਹੋਇਆ। ਹੁਣ ਇਹ ਖਬਰ ਤੁਸੀਂ ਦੇਖੋ ਵੀ ਇਹਨੂੰ ਐਜ਼ ਏ ਪੋਜ਼ਿਟਿਵ ਕੌਣ ਲੈਂਦਾ, ਐਜ਼ ਏ ਨੈਗੇਟਿਵ ਕੌਣ ਲੈਂਦਾ ਹੈਗਾ। ਸੋ ਐਜ਼ ਏ ਪੋਜ਼ਿਟਿਵ ਇਹ ਆ ਵੀ ਜੇ ਘਰਾਂ ਦੀ ਲਿਸਟਿੰਗ ਦੇ ਵਿੱਚ 30.7% ਵਾਧਾ ਹੋਇਆ। ਹੁਣ ਜਿਹੜੇ ਜੀ ਪਿਛਲੇ 2 ਸਾਲਾਂ 'ਚ ਲੋਕ ਵਿਚਾਰੇ ਧੱਕੇ ਖਾਂਦੇ ਸੀ, ਬਿਡਿੰਗ ਵਾਰ ਚੱਲਦੀ ਸੀ, ਕਈ ਵਾਰੀ 40-40 ਆਫਰਾਂ ਪਾਉਂਦੇ ਸੀ ਤਾਂ ਨਹੀਂ ਘਰ ਮਿਲਦਾ ਸੀ। ਸੋ ਉਹਨਾਂ ਲਈ ਤਾਂ ਇਹ ਖਬਰ ਬਹੁਤ ਪੋਜ਼ਿਟਿਵ ਆ। ਤੇ ਜਿਹੜੇ ਹੁਣ ਸੈਲਰ ਸੀ ਉਹਦਾ ਘਰ ਦੀ ਪ੍ਰਾਈਸ ਮੰਗਦੇ ਸੀ 9 ਲੱਖ ਤੇ 11 ਲੱਖ ਦੀ ਆਫਰ ਮਿਲ ਜਾਂਦੀ ਸੀ, ਉਹਨਾਂ ਲਈ ਇਹ ਨੈਗੇਟਿਵ ਖਬਰ ਹੋ ਸਕਦੀ ਆ। ਸੋ ਜੀ ਇਹ ਡਿਪੈਂਡ ਕਰਦਾ ਵੀ ਕਿਹਦੇ ਲਈ ਪੋਜ਼ਿਟਿਵ ਆ, ਕਿਹਦੇ ਲਈ ਨੈਗੇਟਿਵ ਆ। ਜੀ, ਤੇ ਆਪਣੇ ਨਾਲ ਇਸ ਟਾਈਮ ਸੁਖਬੀਰ ਭੰਡਾਲ ਜੀ ਜੁੜ ਚੁੱਕੇ ਨੇ, ਆਪਾਂ ਗੱਲਬਾਤ ਕਰਦੇ ਹਾਂ। ਹਾਂਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ। ਸਭ ਤੋਂ ਪਹਿਲਾਂ ਮੈਂ ਆਪਣੀ ਆਈਡੀਜ਼ ਅਨਾਊਂਸ ਕਰਨੀ ਚਾਹੁੰਦਾ ਜੀ। NMLS ID 1994273 ਆ ਤੇ ਮੇਰੀ DRE ID 01997346 ਜੀ, ਸੋ ਸੁਖਬੀਰ ਜੀ, ਜਿੱਦਾਂ ਹਰਜੋਤ ਜੀ ਦੱਸ ਰਹੇ ਸੀਗੇ ਵੀ ਬਿਡਿੰਗ ਇਨਵੈਂਟਰੀ ਵਾਰ ਦੇ ਵਿੱਚ ਓਵਰ ਹੋਣਾ ਜੀ। ਜੀ ਉਹ ਜਿਹੜਾ ਉਹ ਵਾਧਾ ਹੋ ਰਿਹਾ ਹੈਗਾ ਆ। ਸੋ ਰੀਅਲ ਐਸਟੇਟ ਦੀ ਮਾਰਕੀਟ ਦੇ ਵਿੱਚ ਕਿੱਦਾਂ ਆਪਾਂ ਦੇਖ ਰਹੇ ਹਾਂ ਜਿਹੜਾ ਚੇਂਜਸ ਆ ਰਹੀਆਂ? ਹਾਂਜੀ, ਬਿਲਕੁਲ ਸਹੀ ਕਹਿ ਰਹੇ ਆ ਇਸ ਵੇਲੇ, ਕਿਉਂਕਿ ਆਪਾਂ ਨੂੰ ਪਤਾ ਹੀ ਆ ਇੰਟਰਸਟ ਰੇਟ ਜਿਹੜੇ ਉਹ ਕਾਫੀ ਹਾਈ ਚਲੇ ਗਏ ਸੀ, ਜੋ ਕਿ ਥੋੜੇ ਜਿਹਾ ਥੱਲੇ ਨੂੰ ਵੀ ਆ ਗਏ ਹੁਣ। ਪਰ ਹਾਂ, ਇਹ ਜ਼ਰੂਰ ਸੱਚ ਆ ਬਿਲਕੁਲ ਕਿ ਜਿਹੜੀ ਇਨਵੈਂਟਰੀ ਆ ਘਰਾਂ ਦੀ ਸਪੈਸ਼ਲੀ ਉਹਦੇ ਵਿੱਚ ਕਾਫੀ ਵਾਧਾ ਹੋ ਗਿਆ। ਬਿਲਡਰਸ ਜਿਹੜੇ ਨਵੇਂ ਘਰ ਬਣਾ ਰਹੇ ਆ ਜਾਂ ਮਾਰਕੀਟ ਦੇ ਵਿੱਚ ਜਿਹੜੇ ਘਰ ਪ੍ਰੈਜ਼ੈਂਟਲੀ ਸੇਲ 'ਤੇ ਲੱਗੇ ਸੀਗੇ, ਉਹ ਕਾਫੀ ਕਹਿ ਲਓ ਇਜ਼ਾਫਾ ਜਿਹੜਾ ਉਹਦੇ ਵਿੱਚ ਹੋਇਆ ਹੋਇਆ। ਜੀ, ਸੋ ਇਸ ਦਾ ਆਪਾਂ ਇਸ ਨੂੰ ਕਿਸ ਲਿਹਾਜ਼ ਦੇ ਨਾਲ ਦੇਖ ਰਹੇ ਹਾਂ, ਬਾਇਰ ਦੇ ਤੌਰ ਤੋਂ ਤੇ ਸੈਲਰ ਦੇ ਤੌਰ ਤੋਂ ਕਿੱਦਾਂ ਇਹ ਜਿਹੜਾ ਇਸ ਚੀਜ਼ ਨੂੰ ਦੇਖਿਆ ਜਾਵੇ? ਦੇਖੋ, ਸਭ ਤੋਂ ਪਹਿਲਾਂ ਕੀ ਹੁੰਦਾ ਵਾ, ਆਪਾਂ ਨੂੰ ਪਤਾ ਹੀ ਆ ਸਭ ਨੂੰ ਕਿ ਜਿਹੜਾ ਪੈਨਿਕ ਆ ਨਾ ਉਹ ਇੱਕਦਮ ਹਿੱਟ ਹੁੰਦਾ ਸਾਰਿਆਂ ਨੂੰ। ਤੇ ਜਿਹੜੇ ਘਰ ਮੰਨ ਲਓ ਕਹਿ ਲਓ ਲੈਣਾ ਚਾਹੁੰਦੇ ਸੀਗੇ, ਉਹਨਾਂ ਨੂੰ ਇਵੇਂ ਲੱਗਾ ਕਿ ਬਈ ਜਿਹੜਾ ਇੰਟਰਸਟ ਰੇਟ ਆ ਬਹੁਤ ਜ਼ਿਆਦਾ ਵੱਧ ਗਿਆ ਵਾ ਤੇ ਬਸ ਹੁਣ ਇੰਟਰਸਟ ਰੇਟ ਵਧੀ ਜਾਣਾ ਵਾ ਤੇ ਘਰ ਬਹੁਤ ਮਹਿੰਗੇ ਆ ਤੇ
ਇੰਟਰਸਟ ਰੇਟ ਦੇ ਡਰ ਪੱਖੋਂ ਉਹਨਾਂ ਨੇ ਘਰ ਲੈਣੇ ਜਿਹੜੇ ਬਿਲਕੁਲ ਬੰਦ ਕਰ ਦਿੱਤੇ ਜਾਂ ਸਲੋ ਡਾਊਨ ਹੋ ਗਿਆ। ਜਿਹੜੇ ਈਵਨ ਬਿਲਡਰਸ ਨੇ ਘਰ ਬਣਾਏ ਸੀ ਉਹਦੇ ਵਿੱਚੋਂ ਵੀ ਕਈ ਪੈਨਿਕ ਹੋ ਕੇ ਜਿਹੜੀ ਆਪਣਾ ਕੌਂਟਰੈਕਟ ਆ ਉਹ ਬ੍ਰੇਕ ਕਰ ਰਹੇ ਸੀਗੇ। ਸੋ ਇਹ ਕਾਰਨਾਂ ਦੇ ਕਾਰਨ ਪੈਨਿਕ ਜਿਹੜਾ ਸਭ ਤੋਂ ਵੱਡਾ ਕਾਰਨ ਸੀਗਾ ਕਿ ਲੋਕੀ ਡਰ ਗਏ ਤੇ ਘਰਾਂ ਦੀ ਜਿਹੜੀ ਇਨਵੈਂਟੋਰੀ ਵਧਣ ਲੱਗ ਪਈ। ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਵਾਂ ਕਿ ਦੇਖੋ ਲੋੜ ਦਾ ਮੁੱਲ ਕੋਈ ਨਹੀਂ ਹੁੰਦਾ। ਇੰਟਰਸਟ ਰੇਟ ਜਿਵੇਂ ਆਪਾਂ ਲਾਸਟ ਟਾਈਮ ਗੱਲ ਕਰਦੇ ਸੀ 6.5% ਤਾਈਂ ਚਲੇ ਗਏ ਸੀ, ਹੁਣ ਉਹੀ ਇੰਟਰਸਟ ਰੇਟ ਕਹਿ ਲਓ ਕਿ 4.75 ਦੇ ਲਾਗੇ ਆ। ਸੋ ਜੇ ਤੁਹਾਡੀ ਲੋੜ ਫਸਟ ਟਾਈਮ ਹੋਮ ਬਾਇਰ ਆ, ਤੁਸੀਂ ਕੁਆਲੀਫਾਈ ਕਰ ਰਹੇ ਆ, ਤੁਹਾਡੀ ਇਨਕਮ ਜਿਹੜੀ ਉਹ ਸਟੇਬਲ ਆ, ਜੋਬ ਵਧੀਆ ਵਾ, ਤੇ ਮੇਰੇ ਹਿਸਾਬ ਦੇ ਨਾਲ ਬਿਲਕੁਲ ਤੁਹਾਨੂੰ ਜਿਹੜਾ ਘਬਰਾਉਣਾ ਨਹੀਂ ਚਾਹੀਦਾ, ਪੈਨਿਕ ਨਹੀਂ ਕਰਨਾ ਚਾਹੀਦਾ। ਘਰ ਜਿਹੜਾ ਉਹ ਲੈ ਲੈਣਾ ਚਾਹੀਦਾ। ਘਰ ਦੇ ਵਿੱਚ ਜਿਹੜੀ ਐਕਵਿਟੀ ਆ ਹੌਲੀ ਹੌਲੀ ਉਹ ਬਿਲਡ ਹੁੰਦੀ ਆ। ਕਦੀ ਵੀ ਘਰ ਲਿਆ ਜਿਹੜਾ ਵਾ ਉਹ ਤੁਹਾਡੀ ਇੱਕ ਮਾੜੀ ਕਹਿ ਲਓ ਮਾੜਾ ਡਿਸੀਜਨ ਨਹੀਂ ਹੋ ਸਕਦਾ ਸਾਲ ਤੁਹਾਨੂੰ ਇਵੇਂ ਲੱਗੇ, ਪਰ ਅਲਟੀਮੇਟਲੀ ਜਿਹੜਾ ਘਰ ਲਿਆ ਹੋਇਆ ਇਹਨੇ ਤੁਹਾਨੂੰ ਫਾਇਦਾ ਹੀ ਕਰਨਾ ਹੁੰਦਾ ਐਂਡ ਦੇ ਵਿੱਚ। ਜੀ ਬਿਲਕੁਲ। ਨਾਲੇ ਰੀਫਾਈਨੈਂਸ ਦੀ ਆਪਸ਼ਨ ਜਦੋਂ ਵੀ ਕਿਤੇ ਇੰਟਰਸਟ ਰੇਟ ਘਟਦੇ ਹੁੰਦੇ ਆ ਤੇ ਉਦੋਂ ਮੌਕਾ ਜਿਹੜਾ ਉਹ ਮਿਲ ਜਾਂਦਾ ਹੁੰਦਾ ਆ, ਤੁਸੀਂ ਉਸ ਨੂੰ ਦੁਬਾਰਾ ਜਿਹੜਾ ਉਹ ਚੇਂਜ ਕਰ ਸਕਦੇ ਆ। ਹਰਜੋਤ ਸਿੰਘ ਜੀ ਤੇ ਤੁਸੀਂ ਤਾਂ ਚਲੋ ਚਿਰ ਤੋਂ ਦੇਖਦੇ ਆ ਵੀ 0.5% ਵੀ ਜੇ ਦੇਖਿਆ ਜਾਵੇ ਪੁਰਾਣਿਆਂ ਦੇ ਹਿਸਾਬ ਦੇ ਨਾਲ, ਜਿਹਨਾਂ ਨੇ 10 ਤੇ 15 ਤੇ 8 10 ਦੇ ਉੱਤੇ ਜਿਹੜਾ ਲਿਆ ਹੈ ਉਹਦੇ ਹਿਸਾਬ ਨਾਲ ਤਾਂ ਫਿਰ ਵੀ ਬਹੁਤ ਸੋਹਣਾ ਸੁਣਨ ਨੂੰ ਲੱਗਦਾ। ਬਿਲਕੁਲ। ਮੈਂ ਜਦੋਂ ਪਹਿਲਾਂ ਘਰ ਲਿਆ ਸੀ ਉਹ 8.75 ਇੰਟਰਸਟ ਰੇਟ ਸੀ 92 ਦੇ ਵਿੱਚ। ਸੋ ਉਸ ਤੋਂ ਪਹਿਲਾਂ 86 ਦੇ ਵਿੱਚ 13-14% ਵੀ ਇੰਟਰਸਟ ਰੇਟ ਹੁੰਦਾ ਸੀ। ਸੋ ਜਿਨ੍ਹਾਂ ਨੇ ਹੁਣ 1.5 ਸਾਲ ਪਹਿਲਾਂ ਆਪਾਂ ਰੌਲਾ ਪਾਉਂਦੇ ਸੀ, ਜੈਂਡਰ ਮਾਰਗੇਜ ਵਾਲੇ ਮੋਹਨ ਚੀਮਾ ਹੁਣੀ ਰੌਲਾ ਪਾਉਂਦੇ ਭਾਈ ਕਰਾ ਲਓ ਰੀਫਾਈਨਾਂਸ ਕਰਾ ਲਓ। ਹੁਣ ਜਿਨ੍ਹਾਂ ਨੇ 2.5% ਤੇ ਜਾਂ 2.75 ਤੇ ਕਰਾਇਆ ਤੇ ਉਹ ਬਹੁਤ ਲੰਮਾ ਸਮਾਂ ਲੱਗੂਗਾ ਉੱਥੇ ਆਉਣ ਨੂੰ, ਹਨਾ ਜੀ। ਹਾਂਜੀ ਬਿਲਕੁਲ। ਦੇਖੋ ਪੇਸ਼ੈਂਸ ਬਹੁਤ ਜ਼ਰੂਰੀ ਹੁੰਦੀ ਹੈ, ਜਿੱਦਾਂ ਤੁਸੀਂ ਦੱਸਿਆ ਹੀ ਆ ਕਿ ਜਦੋਂ ਇੰਟਰਸਟ ਰੇਟ ਕਹਿ ਲਓਗੇ 2.5 2.25 ਇਹ ਤੋਂ ਵੀ ਥੱਲੇ ਸੀ ਤੇ ਆਪਣੀ ਫਿਤਰਤ ਹੁੰਦੀ ਆ ਕਿ ਹੋਰ ਥੱਲੇ ਚਲੇ ਜਾਵੇ, ਹੋਰ ਥੱਲੇ ਚਲੇ ਜਾਵੇ, ਫ੍ਰੀ ਕਰ ਦੇਣ ਹੁਣ ਤਾਂ ਫਿਰ ਹੈ। ਤੇ ਹੋਣਾ ਕੀ ਚਾਹੀਦਾ ਵਾ ਕਿ ਦੇਖੋ ਤੁਹਾਨੂੰ ਆਪਣਾ ਮਨ ਬਣਾਉਣਾ ਚਾਹੀਦਾ। ਆਪਣੀ ਹਰ ਇੱਕ ਇੰਡੀਵਿਜੂਅਲ ਬੰਦੇ ਦੀ ਆਪਣੀ ਲੋੜ ਹੁੰਦੀ ਆ, ਆਪਣਾ ਤਰੀਕਾ ਹੁੰਦਾ ਵਾ, ਆਪਣਾ ਤੁਸੀਂ ਕੰਮ ਕਰ ਰਹੇ ਹੁੰਦੇ ਆ, ਆਪਣੀ ਲੋੜ ਮੁਤਾਬਿਕ ਸੋਚਣਾ ਚਾਹੀਦਾ ਵਾ ਤੇ ਜਿਹੜੀ ਡਿਸੀਜਨ ਮੇਕਿੰਗ ਹੈ ਉਹ ਤੁਹਾਡੀ ਸਿਰਫ ਆਪਣੇ ਲਈ ਹੋਵੇ। ਤੇ ਅਲਟੀਮੇਟਲੀ ਜੇ ਤੁਸੀਂ ਪੇਸ਼ੈਂਸ ਰੱਖੋਗੇ ਤੇ ਤੁਹਾਨੂੰ ਇਸ ਰੀਅਲ ਸਟੇਟ ਵਾਲੇ ਕਹਿ ਲਓ ਘਰ ਲੈ ਰਹੇ ਆ ਜਾਂ ਕੋਈ ਰੀਅਲ ਸਟੇਟ ਵਾਲਾ ਬਿਜ਼ਨਸ ਲੈ ਰਹੇ ਆ ਤੇ ਤੁਹਾਨੂੰ ਅਲਟੀਮੇਟਲੀ ਜਿਵੇਂ ਭਾਈ ਹੁਣੀ 86 ਦੀ ਗੱਲ ਕਰ ਰਹੇ ਆ, ਭਾਵੇਂ ਕਿਸੇ ਨੇ 86 ਦੇ ਵਿੱਚ ਹੀ ਘਰ ਲਿਆ ਹੋਊਗਾ ਤੇ ਹੁਣ ਦੇਖੋ ਕਿੰਨੇ ਦਾ ਹੋ ਗਿਆ ਹੋਊ। ਸੋ ਇਹ ਜ਼ਰੂਰ ਹੈ ਕਿ ਰੀਅਲ ਸਟੇਟ ਦਾ ਜਿਹੜਾ ਫੈਸਲਾ ਲਿਆ ਹੋਇਆ ਅਲਟੀਮੇਟਲੀ ਇਹਨੇ ਤੁਹਾਨੂੰ ਬੈਨੀਫਿਟ ਹੀ ਦੇਣਾ ਹੁੰਦਾ ਜੀ। ਸੋ ਬਿਲਕੁਲ ਮੈਂ ਏਰੀਆ ਦਾ ਦੱਸਦਾ, ਜਿਹਨਾਂ ਨੇ 1986 ਚ 130,000 ਦਾ ਘਰ ਲਿਆ ਸੀ ਉਹ ਇਸ ਵੇਲੇ 2.5 ਮਿਲੀਅਨ ਦਾ ਆ। ਤੇ ਹਿਸਾਬ ਲਾ ਲਓ। ਤੇ ਬਾਕੀ ਪੰਡਾਲ ਜੀ ਆਪਾਂ ਜੇ ਨਵੇਂ ਘਰਾਂ ਦੀ ਕੰਸਟਰਕਸ਼ਨ ਦੀ ਗੱਲ ਕਰਦੇ ਜਾਈਏ, ਤੁਹਾਡੇ ਏਰੀਏ ਦੀ ਗੱਲ ਨੇ ਫਰਿਜ਼ਨੋ ਦੀ, ਪਿਛਲੇ ਸਾਲ ਮੈਂ ਦੇਖਦਾ ਸੀ ਵੀ ਕੋਈ ਵੀ ਜਿਹੜੇ ਨਵੇਂ ਬਿਲਡਰਸ ਆ, ਹਾਲਾਂਕਿ ਹਜ਼ਾਰਾਂ ਦੀ ਗਿਣਤੀ 'ਚ ਨਵੇਂ ਘਰ ਬਣ ਰਹੇ ਆ, ਕੋਈ ਵੀ ਲਿਸਟ ਨਹੀਂ ਕਰਦਾ ਸੀ। ਤੇ ਕਈ ਵਾਰੀ ਕਦੇ ਓਪਨ ਕਰਦੇ ਸੀ ਤਾਂ ਤੜਕੇ 4 ਵਜੇ ਲਾਈਨਾਂ ਲੱਗ ਜਾਂਦੀਆਂ ਸੀ, ਲੋਟਰੀ ਸਿਸਟਮ ਸੀ। ਤੇ ਹੁਣ ਉਹ ਕਾਫੀ ਜ਼ਿਆਦਾ ਜਿਹੜੇ ਆ ਬੈਨੀਫਿਟ ਦੇ ਰਹੇ ਆ, ਪ੍ਰਾਈਸਸ ਵੀ ਘਟਾ ਰਹੇ ਆ, ਕੋਈ 5,000 10,000 15,000 ਪਲੱਸ ਕਲੋਜ਼ਿੰਗ ਕਾਸਟ ਪਲੱਸ ਹੋਰ ਜੇ ਤੁਸੀਂ ਅਪਗ੍ਰੇਡ ਕਰਨੀ ਆ। ਸੋ ਬਾਇਰਸ ਦੇ ਲਈ ਤੁਸੀਂ ਦੱਸੋ ਵੀ ਉਹਦੇ ਲਈ ਬਾਇਰਸ ਨੂੰ ਹੁਣ ਕੀ ਕਰਨਾ ਚਾਹੀਦਾ? ਹਾਂਜੀ ਬਿਲਕੁਲ। ਇਕਨੋਮਿਕਸ ਦਾ ਰੂਲ ਹੈ ਕਿ ਜੇ ਹੁਣ ਦੇਖ ਲਓ ਜ਼ਿਆਦਾ ਚੀਜ਼ ਆ ਤੇ ਉਹਦਾ ਪ੍ਰਾਈਸ ਜਿਹੜਾ ਘਟਣ ਲੱਗ ਜਾਣਾ ਵਾ ਜੇ ਲੋੜ ਇੰਨੀ ਹੈ ਨਹੀਂ। ਸੋ ਆਪਾਂ ਜਿਵੇਂ ਦੱਸ ਰਹੇ ਵੀ ਇਨਵੈਂਟੋਰੀ ਜਿਹੜੀ ਉਹ ਵੱਧ ਰਹੀ ਆ ਘਰਾਂ 'ਚੋਂ, ਨਵੇਂ ਘਰਾਂ ਦੇ ਵਿੱਚੋਂ। ਬਿਲਕੁਲ ਸਹੀ ਆ ਕਿ ਪਹਿਲਾਂ ਤੁਹਾਨੂੰ 8-8 9-9 ਮਹੀਨੇ ਵੇਟ ਕਰਨੀ ਪੈਂਦੀ ਸੀ, ਹੁਣ ਉਹ ਤੁਹਾਨੂੰ ਲੱਭ ਰਹੇ ਆ ਕਿ ਵੀ ਕੋਈ ਵੀ ਘਰ ਸਾਡਾ ਲੈ ਲਵੇ। ਦੇਖੋ ਜਿਹੜਾ ਨਵਾਂ ਬਾਇਰ ਆ, ਆਪਾਂ ਫਿਰ ਇਹੀ ਗੱਲ ਕਰ ਰਹੇ ਹਾਂ ਕਿ ਹਰ ਇੱਕ ਦੀ ਆਪਣੀ ਲੋੜ ਹੈ। ਜੇ ਤੁਸੀਂ ਅਪਾਰਟਮੈਂਟ ਵਿੱਚ ਰਹਿ ਰਹੇ ਆ ਜਾਂ ਕੌਂਡੋ 'ਚ ਰਹਿ ਰਹੇ ਆ, ਤੁਸੀਂ ਉੱਥੇ ਰੈਂਟ ਤਕਰੀਬਨ $2,000 ਜਾਂ ਪਲੱਸ ਜਾਂ $1,800 ਕੁਛ ਐਵੇਂ ਦੇ ਰਹੇ ਆ। ਪਰ ਜੇ ਤੁਸੀਂ ਕੁਆਲੀਫਾਈ ਕਰ ਰਹੇ ਜੋਬ ਦੇ ਥਰੂ ਜਾਂ ਮੰਨ ਲਓ ਕਿ ਫਸਟ ਟਾਈਮ ਹੋਮ ਲੈਣਾ ਵਾ, ਬੱਚਿਆਂ ਦੀ ਖਾਹਿਸ਼ ਆ, ਅਫੋਰਡ ਕਰ ਸਕਦੇ ਹੋ, ਡਾਊਨ ਪੇਮੈਂਟ ਲਈ ਪੈਸੇ ਹੈਗੇ ਆ, ਤੇ ਬਿਲਕੁਲ ਬਹੁਤ ਵਧੀਆ ਇਸ ਵੇਲੇ ਮੌਕਾ ਵਾ। ਕਿਉਂਕਿ ਘਰ ਜਿਹੜੇ ਉਹ ਥੱਲੇ ਆਏ ਹੋਏ ਆ, ਜਿਵੇਂ ਤੁਸੀਂ ਦੱਸਿਆ ਵਾ ਕਿ ਤੁਸੀਂ ਉਹਨਾਂ ਨਾਲ ਨੈਗੋਸ਼ੀਏਟ ਬੈਟਰ ਵੇ ਨਾਲ ਕਰ ਸਕਦੇ ਆ, ਅਪਗ੍ਰੇਡ ਲੈ ਸਕਦੇ ਆ ਜਾਂ ਹੋਰ ਇਨਸੈਂਟਿਵ ਲੈ ਸਕਦੇ ਆ। ਤੁਹਾਨੂੰ ਜਿਹੜਾ ਉਹ ਘਰ ਲੈ ਲੈਣਾ ਚਾਹੀਦਾ ਵਾ। ਅੱਗੇ ਵੀ ਵੀਰ ਜੀ ਨੇ ਦੱਸਿਆ ਵੀ ਜੇ ਮੰਨ ਲਓ ਇੰਟਰਸਟ ਰੇਟ ਤੁਹਾਨੂੰ 4.75 ਜਾਂ 5% ਮਿਲਦਾ ਵੀ ਆ ਤੇ ਉਹ 2 ਸਾਲ ਨੂੰ ਜਾਂ 1.5 ਸਾਲ ਨੂੰ ਜਾਂ ਕਿਸੇ ਵੀ ਸਮੇਂ ਦੇ ਵਿੱਚ ਕੋਈ ਆਪਾਂ ਪੱਕਾ ਨਹੀਂ ਚਲੋ ਕਹਿ ਸਕਦੇ, ਉਹ ਥੱਲੇ ਆਉਣਾ ਵਾ, ਤੁਸੀਂ ਫਿਰ ਰੀਫਾਈਨੈਂਸ ਕਰਾ ਸਕਦੇ ਆ, ਪਲੱਸ ਤੁਹਾਡੀ ਜਿਹੜੀ ਐਕੁਇਟੀ ਆ ਉਹ ਬਣ ਜਾਣੀ ਆ।
ਸੋ ਨਵੇਂ ਬਾਇਰ ਨੂੰ ਇਸ ਵੇਲੇ ਬਹੁਤ ਵਧੀਆ ਮੌਕਾ ਵਾ, ਤੁਸੀਂ ਨੈਗੋਸ਼ੀਏਟ ਕਰਕੇ ਘਰ ਜਿਹੜਾ ਵਾ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ। ਇੱਕ ਇਹਦੇ ਵਿੱਚ ਹਰਜੋਤ ਜੀ ਤੇ ਸੁਖਬੀਰ ਜੀ ਗੱਲ ਆ ਵੀ ਜਿੱਦਾਂ ਤੁਸੀਂ ਕਿਹਾ ਵੀ ਆਪਣੇ ਲੋਕ ਕਈ ਵਾਰੀ ਕਹਿੰਦੇ ਵੀ ਸਭ ਕੁਝ ਡਾਊਨ ਹੋ ਜੇ। ਹੁਣ ਜਿਹੜਾ 2007-2008 ਵਾਲਾ ਕ੍ਰੈਸ਼ ਆ ਉਹ ਤਾਂ ਸ਼ਾਇਦ ਨਹੀਂ ਹੋਣਾ, ਨਾ ਹੀ ਹੋਵੇ ਤਾਂ ਚਲੋ ਚੰਗੀ ਗੱਲ ਆ, ਹਨਾ ਵੀ ਰੀਅਲ estate ਦਾ ਜਦੋਂ ਇਦਾਂ ਮੰਦਾ ਆਉਂਦਾ ਤੇ ਸਾਰੀ ਚੀਜ਼ ਦੇ ਉੱਤੇ ਅਸਰ ਉਸ ਦਾ ਬੈਡ ਜਿਹੜਾ ਉਹ ਪੈਂਦਾ ਆ। ਹੁਣ ਲੋਨਸ ਪਹਿਲਾਂ ਵਾਂਗੂ ਉਦੋਂ ਵਾਂਗੂ ਤਾਂ ਹੋਏ ਨਹੀਂ ਆ, ਉਹਦੇ ਹਿਸਾਬ ਦੇ ਨਾਲ ਇਹ ਠੀਕ ਆ। ਇਦਾਂ ਮਾਰਕੀਟ ਕ੍ਰੈਸ਼ ਹੋ ਜੂਗੀ, ਇੰਨੀ ਕਰੈਕਸ਼ਨ ਹੋ ਜੂਗੀ, ਜਿੰਨੀ ਕਿ ਕਰੈਕਸ਼ਨ ਹੋਣੀ ਸੀ ਉਹ ਹੋ ਰਹੀ ਆ, ਪਰ ਇਸ ਤੋਂ ਜ਼ਿਆਦਾ ਡਿੱਗ ਜਾਣਗੇ? ਕੀ ਇਦਾਂ ਦੀਆਂ ਕੋਈ ਕਿਆਸ ਰਹੀਆਂ, ਕੋਈ ਉਮੀਦ ਹੈਗੀ ਆ? ਨਹੀਂ, ਬਿਲਕੁਲ ਨਹੀਂ ਜੀ। ਮੈਂ ਜਿੰਨਾ ਕੁ ਮੈਂ ਸੋਚ ਰੱਖਦਾ ਵਾਂ ਜਾਂ ਜੋ ਮੇਰੀ ਆਪਣੀ ਸਟੱਡੀ ਆ, ਦੇਖੋ 2008 ਦੀ ਤੁਸੀਂ ਗੱਲ ਕੀਤੀ ਆ, ਉਦੋਂ ਬਿਲਕੁਲ ਕੁਝ ਵੱਖਰਾ ਹੋਇਆ ਸੀ। ਹੋਇਆ ਕੀ ਸੀਗਾ ਕਿ ਬਹੁਤ ਵੱਡੇ ਸਕੇਲ ਤੇ ਮਾਰਗੇਜ ਦਾ ਫਰਾਡ ਹੋਇਆ ਸੀਗਾ। ਉਸ ਤੋਂ ਬਾਅਦ ਡੌਡਸ ਐਕਟ ਬਣਦਾ ਵਾ 2009, 10, 11 ਦੇ ਲਾਗੇ ਛਾਗੇ। ਡੌਡਸ ਐਕਟ ਰਾਹੀਂ ਕੀ ਕਰਦੇ ਆ ਕਿ ਗਵਰਨਮੈਂਟ ਜਿੰਨੀਆਂ ਲੂਪ ਹੋਲਸ ਸੀਗੀਆਂ ਉਸ ਟਾਈਮ, ਉਹ ਸਾਰੀਆਂ ਉਹਨਾਂ ਨੇ ਕੋਸ਼ਿਸ਼ ਕੀਤੀ ਬੰਦ ਕਰਨ ਦੀ। ਸਾਡੇ ਜਿਹੜੇ ਲਾਇਸੈਂਸ MLO ਦੇ ਆ ਮਾਰਗੇਜ ਅਸੀਂ ਜਿਹੜੇ ਓਰੀਜਨੇਟਰ ਆ, ਇਹ ਉਸ ਤੋਂ ਬਾਅਦ ਐਕਟ ਤੋਂ ਬਾਅਦ ਫਿਰ ਲਾਇਸੈਂਸ ਦੇਣੇ ਸ਼ੁਰੂ ਕੀਤੇ, ਜਿੱਥੇ ਕਿ ਸਟੇਟ ਨੇ ਆਪਣਾ ਜਿਹੜਾ ਕਹਿ ਲਓ ਜਿਹੜਾ ਰੂਲਸ ਐਂਡ ਰੈਗੂਲੇਸ਼ਨ ਦਾ ਸਕੰਜਾ ਜਿਹੜਾ ਉਹ ਕੱਸਿਆ। ਸਭ ਤੋਂ ਵੱਡੀ ਇਹ ਗੱਲ ਕੀਤੀ ਕਿ ਜ਼ਿੰਮੇਵਾਰ ਠਹਿਰਾਇਆ। ਇਹ ਨਹੀਂ ਹੋਇਆ ਕਿ ਤੁਸੀਂ ਜਿਹੜਾ ਵੀ ਪੇਪਰ ਦੇਤਾ, ਜੋ ਮਰਜ਼ੀ ਦੇਤਾ, ਫੋਨ ਤੇ ਕਹਿਤਾ ਉਹੀ ਮੰਨ ਲਿਆ। ਹੁਣ ਸਾਰਾ ਕੁਝ ਕਹਿ ਲਓ ਕਿ ਡਬਲ ਵੈਰੀਫਿਕੇਸ਼ਨ ਹੁੰਦੀ ਆ। ਉਹ ਕੋਈ ਇਹ ਨਹੀਂ ਹੁੰਦੀ ਵੈਰੀਫਿਕੇਸ਼ਨ ਕਿ ਜੋ ਅਸੀਂ ਕਹਿ ਦਾਂਗੇ ਉਹੀ ਸੱਚ ਆ। ਜੇ ਟੈਕਸ ਰਿਟਰਨ ਦੇ ਰਹੇ ਆ ਤੇ IRS ਤੋਂ ਟ੍ਰਾਂਸਕ੍ਰਿਪਟਸ ਮੰਗਾਉਣਗੇ। ਜੇ ਤੁਸੀਂ ਇੰਪਲੋਇਮੈਂਟ ਬਾਰੇ ਦੱਸ ਰਹੇ ਆ ਤੇ ਉਹ ਆਪ ਨੰਬਰ ਲੱਭ ਕੇ ਤੁਹਾਡੇ ਇੰਪਲੋਇਰ ਦਾ ਕਾਲ ਕਰਨਗੇ, ਨਾ ਕਿ ਤੁਹਾਡਾ ਨੰਬਰ ਦਿੱਤਾ ਹੋਇਆ। ਇਹ ਕੁਛ ਗੱਲਾਂ ਮੈਂ ਦੱਸ ਰਿਹਾ। ਸੋ ਇਹ ਚੀਜ਼ਾਂ ਤੋਂ ਬਾਅਦ ਕਹਿ ਲਓ ਕਿ ਮੈਂ ਇਹ ਪੱਕਾ ਤੌਰ ਤੇ ਕਹਿ ਸਕਦਾ ਵਾਂ ਕਿ 2008 ਵਾਲਾ ਕੰਮ ਜਿਹੜਾ ਉਹ ਬਿਲਕੁਲ ਨਹੀਂ ਹੋ ਸਕਦਾ, ਕਿਉਂਕਿ ਇਹਦੇ ਤੇ ਗਵਰਨਮੈਂਟ ਨੇ ਆਪਣਾ ਰੂਲਸ ਐਂਡ ਰੈਗੂਲੇਸ਼ਨ ਦਾ ਜਾਂ ਕਹਿ ਲਓ ਲਾਇਸੈਂਸਿੰਗ ਇਸ਼ੂ ਦਾ ਜਾਂ ਜ਼ਿੰਮੇਵਾਰੀ ਦਾ ਜਿਹੜਾ ਸ਼ਿਕੰਜਾ ਉਹ ਪੂਰੀ ਤਰ੍ਹਾਂ ਕੱਸਿਆ ਹੋਇਆ। ਹਰਜੋਤ ਜੀ, ਸੁਖਬੀਰ ਜੀ, ਇੱਕ ਚੀਜ਼ ਇਹ ਵੀ ਦੱਸੋ, ਹੁਣ ਜਦੋਂ ਇਦਾਂ ਪ੍ਰਾਈਸ ਥੋੜੇ ਘਟੇ ਆ, ਇਵੈਂਚੁਅਲੀ ਜਿੰਨੀ ਮਹਿੰਗੀ ਪ੍ਰਾਪਰਟੀ ਜਦੋਂ ਤੁਸੀਂ ਖਰੀਦਦੇ ਆ ਤਾਂ ਉਹਦੇ ਤੇ ਉਨਾ ਹੀ ਜ਼ਿਆਦਾ ਪ੍ਰਾਪਰਟੀ ਟੈਕਸ ਵੀ ਆਪਾਂ ਨੂੰ ਦੇਣਾ ਪੈਂਦਾ, ਕਿਉਂਕਿ ਉਹ ਤਾਂ ਫਿਕਸਡ ਆ ਵੀ ਉਹ ਜਿੰਨੀ ਖਰੀਦੀ ਉਹਦੇ ਤੇ ਪਰਸੈਂਟੇਜ ਉਨੀ ਜਿਹੜੀ ਹੁੰਦੀ ਆ। ਹੁਣ ਥੋੜੇ ਘੱਟ ਭਾਅ ਦੇ ਉੱਤੇ ਖਰੀਦੇ ਤੇ ਇੰਟਰਸਟਡ ਮੇ ਵੀ ਇਸ ਟਾਈਮ ਜਿਹੜਾ ਉਹ ਵੱਧਦਾ, ਪਰ ਕੀ ਇਵੈਂਚੁਅਲੀ ਡਾਊਨ ਦਾ ਲਾਈਨ ਤੁਸੀਂ ਪ੍ਰਾਪਰਟੀ ਟੈਕਸ ਇਸ ਦੇ ਵਿੱਚ ਜ਼ਿਆਦਾ ਬਚਾਉਂਦੇ ਆ, ਕਿਉਂਕਿ ਇੰਟਰਸਟਡ ਮੇ ਵੀ ਜਦੋਂ ਥੱਲੇ ਆਉਂਗੇ ਉਦੋਂ ਤੁਸੀਂ ਰੀਫਾਈਨੈਂਸ ਕਰਾ ਸਕਦੇ ਆ? ਨਹੀਂ, ਉਹਦਾ ਪ੍ਰੋਪਰਟੀ ਟੈਕਸ ਨਾਲ ਨਹੀਂ ਲੈਣਾ ਦੇਣਾ ਕੋਈ। ਪ੍ਰੋਪਰਟੀ ਟੈਕਸ ਤਾਂ ਹੈਗਾ ਤੁਹਾਡੀ ਅਪਰੇਜ਼ਲ ਵੈਲਿਊ, ਪਰ ਉਹ ਹਰ ਸਾਲ ਜਿਹੜਾ ਤੁਹਾਡਾ ਕਾਉਂਟੀ ਅਸੈਸਰ ਹੁੰਦਾ ਨਾ, ਉਹ ਤੁਹਾਨੂੰ ਭੇਜਦਾ ਹੈਗਾ ਅਸੈਸਰ ਦੇ ਲਈ। ਉਹ ਤੁਸੀਂ ਰਿਪੀਲ ਕਰ ਸਕਦੇ ਵੀ ਭਾਈ ਮੇਰੇ ਨੇਬਰਹੁੱਡ 'ਚ ਹੁਣ ਘਰਾਂ ਦੀ ਪ੍ਰਾਈਸ ਘਟੀ ਆ ਤੇ ਉਹਦੇ ਨਾਲ ਕਰੋ, ਇੰਟਰਸਟ ਨਾਲ ਨਹੀਂ। ਭੰਡਾਲ ਜੀ, ਰਾਈਟ? ਪ੍ਰੋਪਰਟੀ ਅਸੈਸਰ ਦਾ ਕੋਈ ਗੱਲ ਜਿਹੜੀ ਆ ਵੀਰ ਜੀ ਨੇ ਸਹੀ ਕਹੀ ਆ ਕਿ ਐਗਜ਼ੈਕਟਲੀ ਸੇਮ ਵਰਡਿੰਗ ਮੈਂ ਕਹਿਣੀ ਸੀਗੀ। ਅਪਰੇਜ਼ਲ ਦੇ ਹਿਸਾਬ ਦੇ ਨਾਲ ਆ ਤੇ ਪਲੱਸ ਜੇ ਘਰਾਂ ਦੀ ਪ੍ਰਾਈਸ ਘਟੀ ਆ ਤਾਂ ਤੁਹਾਡੇ ਕੋਲ ਰਾਈਟ ਹੁੰਦਾ ਵਾ ਕਿ ਤੁਸੀਂ ਜਾ ਕੇ ਕਾਉਂਟੀ ਨਾਲ ਗੱਲ ਕਰ ਸਕਦੇ, ਉਹਨਾਂ ਨੂੰ ਐਪਲੀਕੇਸ਼ਨ ਦੇ ਸਕਦੇ ਆ ਕਿ ਘਰਾਂ ਦੀ ਪ੍ਰਾਈਸ ਘੱਟ ਆ, ਸੋ ਉਹ ਘਟਾ ਦਿੰਦੇ ਆ। ਸੋ ਹਰ ਸਾਲ ਜਿਹੜਾ ਵਾ ਉਹ ਹਰ ਵੱਖਰੀ ਕਹਿ ਲਓ ਅਮਾਊਂਟ ਦੇ ਨਾਲ ਤੁਹਾਨੂੰ ਜਿਹੜਾ ਪ੍ਰੋਪਰਟੀ ਟੈਕਸ ਹੁੰਦਾ। ਬਿਲਕੁਲ ਇਹਨਾਂ ਦੀ ਗੱਲ ਸਹੀ ਆ। ਬਾਕੀ ਮੈਂ ਨਾਲ ਦੀ ਨਾਲ ਇਹ ਵੀ ਕਹਿਣਾ ਚਾਹੂੰਗਾ ਕਿ ਦੇਖੋ ਜਿਹੜਾ ਆਪਾਂ ਬਿਜ਼ਨਸ ਰੀਅਲ ਸਟੇਟ ਜਿਹੜੀ ਉਹ ਕਦੀ ਵੀ ਮਾੜੀ ਨਹੀਂ ਹੁੰਦੀ। ਜੇ ਬਿਜ਼ਨਸ ਤੁਸੀਂ ਲੈਣਾ ਚਾਹੁੰਦੇ ਆ, ਉਹਦੇ ਨਾਲ ਰੀਅਲ ਸਟੇਟ ਐਸੋਸੀਏਟਡ ਆ। ਆਪਾਂ ਅੱਗੇ ਵੀ ਗੱਲ ਕਰਦੇ ਆ, ਤੁਸੀਂ ਆਪਣਾ ਹੋਮਵਰਕ ਕਰੋ। ਪ੍ਰੋਫਿਟ ਲਾਸ ਐਂਡ ਪ੍ਰੋਫਿਟ ਜਿਹੜਾ ਵਾ, ਰਿਪੋਰਟਸ ਵਗੈਰਾ, ਟੈਕਸ ਰਿਟਰਨ ਤੁਸੀਂ ਸੈਲਰ ਦੀਆਂ ਮੰਗਾਓ, ਆਪਣੇ CPA ਨਾਲ ਗੱਲ ਕਰੋ, ਲੋਨ ਆਫਿਸਰ ਨਾਲ ਗੱਲ ਕਰੋ, ਰੀਅਲ ਸਟੇਟ ਵਾਲੇ ਨਾਲ ਗੱਲ ਕਰੋ। ਜੇ ਤੁਹਾਨੂੰ ਲੱਗ ਰਿਹਾ ਵਾ ਕਿ ਤੁਸੀਂ ਆਪਣੀ ਜੌਬ ਬਦਲਣੀ ਚਾਹੁੰਦੇ ਆ ਜਾਂ ਕੋਈ ਬਿਜ਼ਨਸ ਦੇ ਵਿੱਚ ਕਹਿ ਲਓ ਇਨਵੈਸਟਮੈਂਟ ਕਰਨੀ ਚਾਹੁੰਦੇ ਆ ਜਾਂ ਆਪਣਾ ਕੰਮ ਹੀ ਬਦਲਣਾ ਚਾਹੁੰਦੇ ਆ, ਤੇ ਬਹੁਤ ਵਧੀਆ ਮੌਕਾ ਇਸ ਵੇਲੇ ਤੁਸੀਂ ਜਿਹੜਾ ਵਾ ਬਿਜ਼ਨਸ ਵਾਲੇ ਪਾਸੇ ਜਾ ਸਕਦੇ ਆ। ਉਹ ਕਦੀ ਵੀ ਮਾੜਾ ਡਿਸੀਜਨ ਨਹੀਂ ਹੁੰਦਾ ਜੇ ਤੁਸੀਂ ਸੋਚ ਸਮਝ ਕੇ ਜਾਂ ਕਿਸੇ ਚੰਗੇ ਰੀਅਲ ਸਟੇਟ ਦੀ ਸਲਾਹ ਲੈ ਕੇ ਏਜੰਟ ਦੀ ਇਹ ਤੁਸੀਂ ਕੋਈ ਕਹਿ ਲਓ ਟ੍ਰਾਂਜੈਕਸ਼ਨ ਕੀਤੀ ਹੋਵੇ। ਸੋ ਕਿਸੇ ਨੇ ਵੀ ਕਹਿ ਲਓ ਗੈਸ ਸਟੇਸ਼ਨ ਜਾਂ ਲਿਕਰ ਸਟੋਰ ਇਵੇਂ ਦਾ ਬਿਜ਼ਨਸ ਲੈਣਾ ਹੋਵੇ, ਮੈਂ ਕੁਛ ਲਿਸਟ ਕੀਤੇ ਹੋਏ ਆ, ਜ਼ੈਂਡਰ ਮੌਰਗੇਜ ਦੇ ਵੀ ਲਿਸਟ ਕੀਤੇ ਹੋਏ ਆ। ਸੋ ਬਿਨਾਂ ਝਿਜਕ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਇਹ ਪੱਕੇ ਤੌਰ ਤੇ ਵਿਸ਼ਵਾਸ ਦਿਵਾਉਣਾ ਕਿ ਜੋ ਵੀ ਤੁਹਾਨੂੰ ਸਲਾਹ ਦਿੱਤੀ ਜਾਊਗੀ ਮੇਰੇ ਵੱਲੋਂ ਜਾਂ ਜ਼ੈਂਡਰ ਵੱਲੋਂ, ਬਿਲਕੁਲ ਸੱਚ ਦੇ ਆਧਾਰ ਤੇ ਤੁਹਾਡੇ ਹਿੱਤ ਨੂੰ ਪਹਿਲ ਦੇ ਕੇ ਸਵਾਰਥ ਨੂੰ ਛੱਡ ਕੇ ਜਿਹੜੀ ਉਹ ਕੀਤੀ ਜਾਊਗੀ ਟ੍ਰਾਂਜੈਕਸ਼ਨ। ਤੇ ਤੁਸੀਂ ਸਾਨੂੰ ਇਸ ਬਾਰੇ ਵੀ ਜਿਹੜੀ ਉਹ ਕਾਲ ਕਰ ਸਕਦੇ ਹੋ ਜੀ। ਕੰਟੈਕਟ ਇਨਫੋਰਮੇਸ਼ਨ ਇੱਕ ਵਾਰੀ ਸੁਖਬੀਰ ਜੀ ਤੁਸੀਂ ਸ਼ੇਅਰ ਕਰ ਲਿਓ ਜੀ। ਹਾਂਜੀ ਜ਼ਰੂਰ। ਮੇਰਾ ਨੰਬਰ 5592419553 ਆ
ਜਿਵੇਂ ਮੈਂ ਅੱਗੇ ਵੀ ਕਿਹਾ ਵਾ, ਮੈਨੂੰ ਜਾਂ ਜ਼ੈਂਡਰ ਮੌਰਗੇਜ ਨੂੰ ਤੁਸੀਂ ਬਿਨਾਂ ਝਿਜਕ ਸਲਾਹ ਲੈਣ ਦੇ ਲਈ ਕਦੀ ਵੀ ਜਿਹੜੀ ਉਹ ਕਾਲ ਕਰ ਸਕਦੇ ਹੋ ਜੀ। ਸੋ ਜੇ ਤੁਸੀਂ ਜ਼ੈਂਡਰ ਮੌਰਗੇਜ ਦੇ ਉੱਦਾਂ ਰੈਗੂਲਰ ਨੰਬਰ 'ਤੇ ਵੀ ਕੰਟੈਕਟ ਕਰਨਾ ਹੈ, ਮੋਹਨ ਚੀਮਾ ਹੋਣਾ ਦੇ ਨਾਲ, ਉਹਨਾਂ ਦਾ ਨੰਬਰ ਆ 5599052575 ਜਾਂ ਸੁਖਬੀਰ ਭੰਡਾਰ ਹੋਣਾ ਦੇ ਨਾਲ ਤੁਸੀਂ ਕੰਟੈਕਟ ਕਰ ਲਿਓ। ਥੈਂਕ ਯੂ ਸੁਖਬੀਰ ਜੀ, ਗੱਲਬਾਤ ਕਰਨ ਦੇ ਲਈ ਬੜੀ ਮਿਹਰਬਾਨੀ ਜੀ। ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਦੋਵਾਂ ਭਰਾਵਾਂ ਦਾ ਵੀ ਬਹੁਤ ਧੰਨਵਾਦ ਜੀ, ਤੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸਤਿ ਸਤਿ ਸ਼੍ਰੀ ਸ਼੍ਰੀ ਅਕਾਲ। ਅਕਾਲ ਜੀ। ਤੇ ਜਾਂਦੇ ਜਾਂਦੇ ਰਾਜਕਨਵੀਰ ਸਿੰਘ ਜੀ, ਆਪਾਂ ਅੱਜ ਆਪਣੇ ਸਿੱਖ ਕੌਮ ਦੇ ਮਹਾਨ ਯੋਧੇ ਸੁੱਖਾ ਤੇ ਜਿੰਦਾ ਦੋਨਾਂ ਨੂੰ ਯਾਦ ਕਰਨਾ, ਜਿਨ੍ਹਾਂ ਨੇ ਅੱਜ ਦੇ ਦਿਨ ਜਨਰਲ ਵੈਦਿਆ, ਜਿਸ ਨੇ ਦਰਬਾਰ ਸਾਹਿਬ ਦੇ ਉੱਤੇ ਚੜ੍ਹ ਕੇ ਆਇਆ ਸੀ, ਅਟੈਕ ਕੀਤਾ ਸੀ, ਉਸ ਨੂੰ ਅੱਜ ਦੇ ਦਿਨ 10 ਅਗਸਤ 1986 ਚ ਪੂਨੇ ਦੇ ਵਿੱਚ ਗੋਲੀਆਂ ਮਾਰ ਕੇ ਗੱਡੀ ਚਾੜਿਆ ਸੀ। ਸੋ ਆਪਾਂ ਸ਼ਹੀਦਾਂ ਨੂੰ ਵੀ ਯੋਧਿਆਂ ਨੂੰ ਵੀ ਯਾਦ ਕਰਨਾ ਹੈਗਾ। ਜੀ ਬਿਲਕੁਲ। ਜੂਨ 84 ਦੇ ਘੱਲੂ ਘਾਰੇ ਦੇ ਵਿੱਚ ਜਿਹੜਾ ਵੈਦਿਆ ਦਾ ਜਿਹੜਾ ਉਹ ਹੱਥ ਸੀ, ਉਸ ਦਾ ਜਿਹੜਾ ਬਦਲਾ ਆ ਇਹਨਾਂ ਦੋਨਾਂ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੇ, ਜਿਹੜਾ ਉਦੋਂ ਉਸ ਟਾਈਮ ਦੇ ਉੱਤੇ ਪੂਨੇ ਦੇ ਵਿੱਚ ਜਿਹੜਾ ਉਹ ਲਿਆ ਸੀ। ਸੋ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ। ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸਤਿ ਸ਼੍ਰੀ ਸ਼੍ਰੀ ਅਕਾਲ। ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਜ਼।